ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 27 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਟਕੇਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੇਨ 415-909-0503 ਦੇ ਉੱਤੇ। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 530-751-7605 ਤੇ ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ, ਕਾਲ ਕਰੋ ਨਰਮਲ ਸਿੰਘ ਮਾਨ 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਹਰੀਕੇਨ ਹੈਲਨ ਜੋ ਆ ਉਸ ਨੇ ਪੂਰੀ ਜਿਹੜੀ ਆ ਫਲੋਰੀਡਾ ਦੇ ਵਿੱਚ ਤਬਾਹੀ ਮਚਾਈ ਹੋਈ ਹੈਗੀ ਆ। ਇਸ ਸਟਾਰਮ ਨੇ ਜਾਰਜੀਆ ਤੇ ਕੈਰੋਲੀਨਾ ਦਾ ਜਿਹੜਾ ਏਰੀਆ ਆ ਉੱਥੇ ਵੀ ਹਿੱਟ ਕੀਤਾ ਹੈਗਾ। 2 ਮਿਲੀਅਨ ਤੋਂ ਵੱਧ ਲੋਕ ਇਸ ਟਾਈਮ ਬਿਨਾਂ ਬਿਜਲੀ ਤੋਂ ਹੈਗੇ ਆ। ਕੈਟਾਗਰੀ 4 ਸਟਾਰਮ ਹਰੀਕੇਨ ਹੈਲੀਨ ਨੇ ਜੋ ਟਰੈਕ ਕਰ ਰਹੇ ਆ, ਕਹਿੰਦੇ ਵੀ 105 ਮੀਲ ਨਾਰਥ ਈਸਟ ਆਫ ਐਟਲਾਂਟਾ ਜਾਰਜੀਆ ਇਸ ਟਾਈਮ ਦੇ ਉੱਤੇ ਹੈਗਾ ਨੈਸ਼ਨਲ ਹਰੀਕੇਨ ਸੈਂਟਰ ਵੱਲੋਂ। ਹੁਣ ਇਹ ਥੋੜਾ ਸਲੋ ਡਾਊਨ ਹੋ ਰਿਹਾ ਤੇ ਉਸ ਤੋਂ ਬਾਅਦ ਇਹ ਟੈਨਸੀ ਵੈਲੀ ਨੂੰ ਹਿੱਟ ਕਰੂਗਾ ਇਸ ਵੀਕਐਂਡ ਦੇ ਦੌਰਾਨ। ਮੈਂ 2 ਮਿਲੀਅਨ ਕਿਹਾ ਸੀ, ਪਰ ਐਸੋਸੀਏਟਡ ਪ੍ਰੈਸ 4 ਮਿਲੀਅਨ ਕਹਿ ਰਹੀ ਆ ਵੀ 4 ਮਿਲੀਅਨ ਘਰ ਤੇ ਬਿਜ਼ਨੈਸਸ ਇਸ ਟਾਈਮ ਬਿਨਾਂ ਬਿਜਲੀ ਤੋਂ ਹੈਗੇ ਆ ਫਲੋਰੀਡਾ, ਜਾਰਜੀਆ ਤੇ ਕੈਰੋਲੀਨਾ ਦੇ ਵਿੱਚ। ਪਾਵਰ ਆਊਟੇਜ .US ਦੇ ਮੁਤਾਬਕ ਇਹ ਤੁਸੀਂ ਹਿਸਾਬ ਲਾ ਲਓ ਵੀ 40 ਲੱਖ ਬੰਦਾ ਬਿਜਲੀ ਤੋਂ ਬਿਨਾਂ ਹੋਵੇ ਤੇ ਕੀ ਹਾਲ ਹੋਊਗਾ। 3 ਤੋਂ 6 ਇੰਚ ਤੱਕ ਜਿਹੜਾ ਮੀਂਹ ਪਿਆ ਹੈ ਜਾਰਜੀਆ ਦੇ ਵਿੱਚ, ਕਈ ਏਰੀਏ ਦੇ ਵਿੱਚ 20 ਇੰਚ ਤੱਕ ਜਿਹੜਾ ਮੀਂਹ ਪਿਆ। ਦੇਖੋ 1.5 ਫੁੱਟ ਤੋਂ ਵੀ ਵੱਧ। ਇਹਦੇ ਨਾਲ ਕੈਟਾਸਟ੍ਰੋਫਿਕ ਫਲੱਡਿੰਗ ਹੋਈ ਆ, ਲੈਂਡਸਲਾਈਡਸ ਹੋਏ ਆ ਐਪਲੈਚੀਅਨਸ ਮਾਊਂਟੇਨਸ ਦੇ ਵਿੱਚ। ਅਟਲਾਂਟਾ ਦੇ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੇ ਘੱਟੋ ਘੱਟ ਅੱਧੀ ਦਰਜਨ ਲੋਕਾਂ ਨੂੰ ਹੈਨਓਵਰ ਵੈਸਟ ਵਾਲਾ ਜੋ ਏਰੀਆ ਆ ਉੱਥੋਂ ਬਾਹਰ ਕੱਢਿਆ ਆ। ਹੁਣ ਤੱਕ 12 ਦੇ ਕਰੀਬ ਜਿਹੜੀਆਂ ਮੌਤਾਂ ਆ ਉਹ ਕਨਫਰਮ ਹੋ ਚੁੱਕੀਆਂ ਆ। ਸਟੋਰ ਫਰੰਟਸ ਜਿਹੜੇ ਆ ਉਹ ਸ਼ੈਟਰਡ ਆ, ਬਹੁਤ ਬੁਰੀ ਤਰ੍ਹਾਂ ਟੁੱਟੇ ਹੋਏ ਹੈਗੇ ਆ। ਤੇ ਕਿਉਂਕਿ ਹਵਾ ਇੰਨੀ ਤੇਜ਼ ਚੱਲਦੀ ਸੀ, ਜਿਨ੍ਹਾਂ ਨੇ ਪਲਾਈਵੁੱਡ ਵਗੈਰਾ ਲਾਈ ਸੀ ਉਹ ਥੋੜੇ ਠੀਕ ਰਹਿ ਗਏ। ਕਹਿੰਦੇ ਭਈ ਨੇਬਰਹੁੱਡਸ ਜਿਹੜੀਆਂ ਆ ਟੋਟਲੀ ਖਾਲੀ ਆ ਤੇ ਪੂਰੀ ਤਰ੍ਹਾਂ ਫਲੱਡ ਹੋਈਆਂ ਪਈਆਂ ਆ। ਕਨੈਟੀਕਟ ਨੈਸ਼ਨਲ ਗਾਰਡ ਯੂਨਿਟ ਵੀ ਨਾਰਥ ਕੈਰੋਲੀਨਾ ਦੇ ਵਿੱਚ ਡਿਪਲਾਈ ਕੀਤੇ ਗਏ ਹੈਗੇ ਆ। ਕਨੈਟੀਕਟ ਆਰਮੀ ਨੈਸ਼ਨਲ ਗਾਰਡ 169th ਐਵੀਏਸ਼ਨ ਰੈਜੀਮੈਂਟ ਜੋ ਆ ਉਸ ਨੂੰ ਉੱਥੇ ਡਿਪਲਾਈ ਕੀਤਾ ਗਿਆ ਆ। 11 ਲੋਕ ਜਾਰਜੀਆ ਦੇ ਵਿੱਚ ਕਨਫਰਮ ਹੋ ਚੁੱਕੇ ਆ ਜਿਨ੍ਹਾਂ ਦੀ ਮੌਤ ਹੋਈ ਆ। ਗੈਰੀਸਨ ਡੋਗਲਸ ਜੋ ਸਪੋਕਸਪਰਸਨ ਹੈਗੇ ਆ ਗਵਰਨਰ ਆਫਿਸ ਤੋਂ, ਗਵਰਨਰ ਬ੍ਰਾਇਨ ਕੈਂਪ ਦੇ ਆਫਿਸ ਚੋਂ। ਫਲੋਰੀਡਾ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਇੱਕ ਵਾਰੀ ਫਿਰ ਆਪਣੇ ਜਿਹੜੇ ਵਸਿੰਦੇ ਆ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਵੀ ਸੇਫਟੀ ਮੇਜਰਸ ਲਓ ਜਦੋਂ ਤੁਸੀਂ ਕਲੀਨ ਅਪ ਵਗੈਰਾ ਕਰਨਾ ਆ, ਕਿਉਂਕਿ ਸ਼ੀਸ਼ੇ ਹੋਰ ਬਹੁਤ ਸਮਾਨ ਇੱਦਾਂ ਦਾ ਹੋ ਸਕਦਾ ਆ ਫਲੱਡ ਦੇ ਵਿੱਚ ਆਇਆ ਹੋਵੇ ਹਵਾ ਦੇ ਨਾਲ। ਤੇ ਸਿਚੁਏਸ਼ਨ ਕਾਫੀ ਜ਼ਿਆਦਾ ਜਿਹੜੀ ਆ ਇਸ ਟਾਈਮ ਬੈਡ ਬਣੀ ਹੋਈ ਹੈਗੀ ਆ।
ਜੀ, ਕੁੱਲ ਮਿਲਾ ਕੇ 19 ਜਾਣੇ ਫਲੋਰੀਡਾ, ਜਾਰਜੀਆ ਤੇ ਨਾਰਥ ਕੈਰੋਲੀਨਾ ਦੇ ਵਿੱਚ ਹੁਣ ਤੱਕ ਜਿਹੜੇ ਆ ਉਹ ਮੌਤ ਉਹਨਾਂ ਦੀ ਹੋ ਚੁੱਕੀ ਆ ਤੇ ਹਾਲਾਤ ਕੋਈ ਬਾਹਲੇ ਜ਼ਿਆਦਾ ਜਿਹੜੇ ਉਹ ਚੰਗੇ ਨਹੀਂ ਆ। ਸਾਊਥ ਕੈਰੋਲੀਨਾ ਤੇ ਜਾਰਜੀਆ ਦੇ ਬਾਰਡਰ ਦੇ ਉੱਤੇ ਕਹਿੰਦੇ ਰੋਡਸ ਤੱਕ ਪਹੁੰਚਣਾ ਨਾਮੁਮਕਿਨ ਬਣਿਆ ਪਿਆ ਆ, ਇਨਐਕਸੈਸਿਬਲ ਜਿਹੜੀਆਂ ਉਹ ਹੋ ਚੁੱਕੀਆਂ ਨੇ। ਸੋ ਗਵਰਨਰ ਜਿਹੜੇ ਉੱਥੋਂ ਦੇ ਨੇ ਫਲੋਰੀਡਾ ਦੇ, ਰੌਨ ਡਿਸੈਂਟਸ, ਉਹਨਾਂ ਨੇ ਕਿਹਾ ਵੀ ਟੈਂਪਾ ਇਲਾਕੇ ਦੇ ਵਿੱਚ ਇੱਕ ਡਰਾਈਵਰ ਦੀ ਜਿਹੜੀ ਆ ਉਹ ਮੌਤ ਹੋ ਗਈ ਜਦ ਹਾਈਵੇ ਦਾ ਸਾਈਨ ਉੱਡ ਕੇ ਜਿਹੜਾ ਉਸ ਦੇ ਉੱਤੇ ਜਿਹੜਾ ਉਹ ਜਾ ਪਹੁੰਚਿਆ। ਪਿਨਲਸ ਕਾਊਂਟੀ ਦੇ ਵਿੱਚ 5 ਜਣਿਆਂ ਦੀ ਘੱਟੋ ਘੱਟ ਮੌਤ ਜਿਹੜੀ ਉਹ ਦੱਸੀ ਗਈ ਆ। ਗਵਰਨਰ ਡਿਸੈਂਟਸ ਉਹਨਾਂ ਨੇ ਦੱਸਿਆ ਵੀ ਅਜੇ ਹੋਰ ਵੀ ਮੌਤ ਦੀਆਂ ਰਿਪੋਰਟਸ ਜਿਹੜੀਆਂ ਉਹ ਆ ਸਕਦੀਆਂ ਆ। ਸਰਚ ਤੇ ਰੈਸਕਿਊ ਆਪਰੇਸ਼ਨਸ ਆ ਉਹ ਇਸ ਟਾਈਮ ਮਲਬੇ ਦੀ ਜਿਹੜੀ ਆ ਉਹ ਖੰਗਾਲ ਰਹੇ ਹੈਗੇ ਆ। ਸੋ ਜਿੱਧਰੋਂ ਦੀ ਹਰੀਕੇਨ ਲੰਘਿਆ ਉੱਥੋਂ ਦੇ ਆਫਟਰ ਜਿਹੜੀ ਫੁਟੇਜ ਆ ਆਫਟਰਮਾਥ ਦੀ ਉਹ ਖਾਸੀ ਜਿਹੜੀ ਭਿਆਨਕ ਨਜ਼ਰ ਆ ਰਹੀ ਆ। ਉਧਰ ਰਦਰਫੋਰਡ ਕਾਊਂਟੀ ਨਾਰਥ ਕੈਰੋਲੀਨਾ ਦੇ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਆ। 120 ਫੁੱਟ ਜਿਹੜੀ ਉੱਚੀ ਲੇਕ ਲਿਊ ਡੈਮ ਆ ਉਹ ਕਹਿੰਦੇ ਵੀ ਫੇਲ ਹੋ ਸਕਦਾ ਆ। 100 ਸਾਲ ਪੁਰਾਣਾ ਜਿਹੜਾ ਡੈਮ ਆ ਉਸ ਨੂੰ ਹਾਈ ਹੈਜ਼ਰਡ ਡੈਮ ਦੇ ਤੌਰ ਦੇ ਉੱਤੇ ਗਰਦਾਨਿਆ ਗਿਆ ਹੈਗਾ ਆ ਤੇ ਕਹਿੰਦੇ ਵੀ ਇਹਦੇ ਫੇਲ ਹੋਣ ਦੇ ਨਾਲ ਉਸ ਦੀ ਡਾਊਨ ਫਲੋ ਦੇ ਵਿੱਚ ਜਿੰਨੇ ਰਹਿ ਰਹੇ ਲੋਕ ਆ ਉਹਨਾਂ ਦੀ ਜਾਨ ਨੂੰ, ਉਹਨਾਂ ਦੀ ਨੁਕਸਾਨ ਜਿਹੜਾ ਆ ਉਹ ਹੋ ਸਕਦਾ ਹੈਗਾ ਆ। ਸੋ ਜਿਹੜੇ ਵੀ ਲੋਕ ਇਹਨਾਂ ਸੂਬਿਆਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਲਈ ਹਾਲਾਤ ਜਿਹੜੇ ਉਹ ਖਾਸੇ ਜਿਹੜੇ ਉਹ ਮਾੜੇ ਜਿਹੜੇ ਉਹ ਹੈਗੇ ਆ। ਇੱਕ ਕ੍ਰਿਸਟਲ ਬੇ ਟਰੈਵਲ ਪਾਰਕ ਵਾਲੇ ਦੱਸ ਰਹੇ ਆ ਵੀ ਉਹਨਾਂ ਦੇ 80 ਜਿਹੜੇ ਟ੍ਰੇਲਰ ਆ ਜਿੱਥੇ ਉਹ ਕਮਿਊਨਿਟੀ ਆ, ਟ੍ਰੇਲਰ ਕਮਿਊਨਿਟੀ ਆ, ਉਹ ਨੁਕਸਾਨੀ ਜਿਹੜੀ ਉਹ ਗਈ ਆ ਤੇ 4 ਫੁੱਟ ਪਾਣੀ ਆ ਕੇ ਉੱਥੇ ਜਿਹੜਾ ਉਹ ਖੜ ਗਿਆ ਆ। ਸੋ ਕਹਿੰਦੇ ਵੀ ਹਾਲਾਤ ਬਹੁਤ ਜ਼ਿਆਦਾ ਮਾੜੇ ਆ। ਉਧਰ ਨਾਰਥ ਕੈਰੋਲੀਨਾ ਦੇ ਵਿੱਚ ਕਿਉਂਕਿ ਇਹ ਜਿਹੜਾ ਹਰੀਕੇਨ ਹੈਲਨ ਆ ਇਹ ਹੁਣ ਹੌਲੀ ਹੌਲੀ ਅੱਗੇ ਲੰਘ ਰਿਹਾ, ਬਾਕੀ ਸੂਬਿਆਂ ਚੋਂ ਲੰਘੇਗਾ ਤਾਂ ਜਿੱਧਰੋਂ ਵੀ ਜਾ ਰਿਹਾ ਆ ਉੱਥੇ ਤੇਜ਼ ਮੀਂਹ, ਭਾਰੀ ਮੀਂਹ, ਤੇਜ਼ ਹਵਾਵਾਂ, ਝੱਖੜ, ਹਨੇਰੀ ਜਿਹੜੀ ਉਹ ਨਾਲ ਲੈ ਕੇ ਜਾ ਰਿਹਾ ਆ। ਸੋ ਇਹ ਨੁਕਸਾਨ ਜਿਹੜਾ ਉਸ ਦੇ ਨਾਲ ਉੱਥੇ ਜਿਹੜਾ ਉਹ ਜਾਊਗਾ। ਸੋ ਸਟਾਰਮ ਸਰਜ ਫਲੋਰੀਡਾ ਦੇ ਵਿੱਚ ਹਰਜੋਤ ਸਿੰਘ ਜੀ ਕਹਿੰਦੇ ਘੱਟੋ ਘੱਟ 15 ਫੁੱਟ ਤੱਕ ਬਿਗ ਬੈਂਡ ਦੇ ਇਲਾਕੇ ਦੇ ਵਿੱਚ ਜਿਹੜਾ ਉਹ ਪਹੁੰਚੀ ਆ। ਟੈਂਪਾ ਦੇ ਇਤਿਹਾਸ ਦੇ ਵਿੱਚ ਕਹਿੰਦੇ ਵੀ ਇੱਥੇ ਨਵੇਂ ਰਿਕਾਰਡ ਇਸ ਸਟਾਰਮ ਸਰਜ ਨੇ ਜਿਹੜੇ ਉਹ ਕਰ ਦਿੱਤੇ। ਸੋ ਤੁਸੀਂ ਆਪ ਹਿਸਾਬ ਲਾ ਲਓ ਜਿਹੜਾ ਸਮੁੰਦਰ ਦੇ ਤੱਟ ਤੇ ਜਿਹੜਾ ਰਹਿੰਦਾ ਉਹ ਤਾਂ ਕੁਝ ਫੁੱਟ ਹੀ ਬੰਦਾ ਉੱਚਾ ਹੁੰਦਾ ਆ ਤੇ 15 ਫੁੱਟ ਪਾਣੀ ਉੱਚਾ ਜਿਹੜਾ ਉਹ ਆ ਜਾਵੇ ਸਮੁੰਦਰ ਦਾ ਤਾਂ ਉੱਥੇ ਕੀ ਜਿਹੜਾ ਉਹ ਬਚੂਗਾ। ਨਾ ਘਰਾਂ ਦੇ ਵਿੱਚ ਕੁਝ ਬਚਣਾ ਆ ਤਾਂ ਲੋਕਾਂ ਨੂੰ ਵੀ ਜਿਹੜਾ ਉਹ ਕਿੰਨਾ ਨੁਕਸਾਨ ਇਸ ਦੇ ਵਿੱਚ ਜਿਹੜਾ ਉਹ ਹੋਊਗਾ। ਸੋ ਜਿਹੜੇ ਹਰੀਕੇਨਸ ਆ ਅਕਸਰ ਗਲਫ ਆਫ ਮੈਕਸੀਕੋ ਦੇ ਵਿੱਚ ਆਉਂਦੇ ਜਿਹੜੇ ਉਹ ਰਹਿੰਦੇ ਆ। ਸੋ ਕਹਿੰਦੇ ਵੀ ਜਿਹੜੇ ਇਸ ਨੇ ਹੁਣ ਤੱਕ ਕਈ ਰਿਕਾਰਡ ਜਿਹੜੇ ਆ ਇਸ ਹਰੀਕੇਨ ਨੇ ਕਾਇਮ ਕੀਤੇ ਆ। ਹੁਣ ਤੱਕ ਦਾ ਸਟਰੋਂਗੈਸਟ ਹਰੀਕੇਨ ਆ ਬਿਗ ਬੈਂਡ ਦੇ ਵਿੱਚ ਜਿਸ ਨੇ ਲੈਂਡਫਾਲ ਕੀਤੀ ਆ। 2022 ਦੇ ਵਿੱਚ ਜਿਹੜਾ ਕੈਟਾਗਰੀ 4 ਹਰੀਕੇਨ ਈਐਨ ਸੀਗਾ ਉਸ ਨੇ ਇਸ ਤੋਂ ਹੇਠਾਂ ਵਾਲੇ ਪਾਸੇ ਥੋੜੇ ਸਾਊਥ ਵਾਲੇ ਪਾਸੇ ਪਰ ਫਲੋਰੀਡਾ ਦੇ ਓਵਰਆਲ ਦੱਖਣ ਇਲਾਕੇ ਦੇ ਵਿੱਚ ਜਿਹੜਾ ਨੁਕਸਾਨ ਜਿਹੜਾ ਉਹ ਪਹੁੰਚਾਇਆ ਸੀ। ਇਹ 5ਵਾਂ ਹਰੀਕੇਨ ਬਣਿਆ ਹੈ ਫਲੋਰੀਡਾ ਦੇ ਵਿੱਚ 2022 ਤੋਂ ਬਾਅਦ ਦੇ ਵਿੱਚ ਹਿੱਟ ਕਰਨ ਵਾਲਾ ਤੇ 2017 ਤੋਂ ਬਾਅਦ ਦੇ ਵਿੱਚ 5ਵਾਂ ਮੇਜਰ ਜਿਹੜਾ ਉਹ ਹਰੀਕੇਨ ਜਿਹੜਾ ਉਹ ਬਣਿਆ ਹੈਗਾ ਆ। ਹਰੀਕੇਨ ਐਕਸਪਰਟ ਜਿਹੜਾ ਉਹ ਦੱਸਦੇ ਨੇ ਵੀ ਜਿਹੜਾ ਹਰੀਕੇਨ ਹੈਲਨ ਆ ਉਹ ਈਜ਼ੀਲੀ ਜਿਹੜਾ ਕੈਟਾਗਰੀ 4 ਤੇ ਉਸ ਤੋਂ ਸਟਰੋਂਗਰ ਸਟਾਰਮ ਜਿਹੜਾ ਉਹ ਬਣ ਗਿਆ ਹੈਗਾ ਆ ਤੇ ਕਹਿੰਦੇ ਵੀ 57 ਸਾਲਾਂ ਦੇ ਵਿੱਚ ਜਿੰਨੇ ਹਰੀਕੇਨ ਆਏ ਸੀਗੇ ਇਹ ਪਿਛਲੇ 5-6 ਸਾਲਾਂ ਚ ਉਹਨੇ ਜਿਹੜੇ ਹਰੀਕੇਨ ਆ ਆਲਰੇਡੀ ਇੱਥੇ ਫਲੋਰੀਡਾ ਦੇ ਵਿੱਚ ਜਿਹੜਾ ਉਹ ਆ ਚੁੱਕੇ ਹੈਗੇ ਆ। ਸੋ ਇਹ ਹਾਲਾਤ ਜਿਹੜੇ ਇਸ ਟਾਈਮ ਬਣੇ ਪਏ ਆ। ਕਲੀਅਰ ਵਾਟਰਸ ਦੇ ਵਿੱਚ ਜਿਹੜਾ ਫਲੋਰੀਡਾ ਦਾ ਇਲਾਕਾ ਆ ਉੱਥੇ ਵੀ ਕਈ ਫੁੱਟ ਜਿਹੜਾ ਉਹ ਪਾਣੀ ਇਸ ਟਾਈਮ ਲੋਕਾਂ ਦੇ ਘਰਾਂ ਵਿੱਚ ਪਹੁੰਚਿਆ ਹੈਗਾ ਆ। ਸੋ ਅਜੇ ਤਾਂ ਲੰਘ ਰਿਹਾ ਆ ਸਟਾਰਮ ਤੇ ਇਸ ਦੇ ਬਾਅਦ ਦੇ ਵਿੱਚ ਹੀ ਪਤਾ ਲੱਗਣਾ ਆ ਵੀ ਕਿੰਨਾ ਇਸ ਨੇ ਓਵਰਆਲ ਨੁਕਸਾਨ ਕੀਤਾ। 19 ਜਾਣੇ ਤਾਂ ਆਲਰੇਡੀ ਇਸ ਦੀ ਭੇਂਟ ਚੜ ਚੁੱਕੇ ਆ। ਅਗਲੀ ਖਬਰ ਵੱਲ ਚਲੀਏ। ਇਜ਼ਰਾਈਲ ਵਾਲਿਆਂ ਨੇ ਬੈਰੂਤ ਦੇ ਵਿੱਚ ਇੱਕ ਬਿਲਡਿੰਗ ਨੂੰ, ਰੈਜ਼ੀਡੈਂਸ਼ੀਅਲ ਬਿਲਡਿੰਗ ਨੂੰ ਹਿੱਟ ਕੀਤਾ ਹੈਗਾ ਜਿਹਦੇ ਨਾਲ ਬਹੁਤ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋਈਆਂ ਆ। ਪਰ ਇਜ਼ਰਾਈਲ ਵਾਲੇ ਕਹਿੰਦੇ ਆ ਵੀ ਇਹ ਹੈਜ਼ਬੁੱਲਾ ਦਾ
ਹੈੱਡਕੁਆਰਟਰ ਸੀਗਾ। ਯੂਨਾਈਟਿਡ ਨੇਸ਼ਨਸ ਨੂੰ ਅੱਜ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਹੋਣਾ ਨੇ ਜਿਹੜਾ ਐਡਰੈਸ ਕੀਤਾ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਅਸੀਂ 1 ਸਾਲ ਤੋਂ ਯੂਐਨ ਨੂੰ ਕਹਿ ਰਹੇ ਹਾਂ ਵੀ ਸਾਡੇ ਅਗੇਂਸਟ ਤਿਆਰੀ ਹੋ ਰਹੀ ਆ, ਅਟੈਕ ਹੋ ਰਿਹਾ ਆ, ਤੇ ਉਹ ਕਹਿੰਦੇ ਵੀ ਅਸੀਂ ਪੂਰੀ ਤਰ੍ਹਾਂ ਵਾਈਪ ਆਊਟ ਕਰਕੇ ਹੀ ਰਹਾਂਗੇ। ਲੈਬਨਾਨ ਦੇ ਸਿਵਲ ਏਜੰਸੀ ਜੋ ਆ, ਸਿਵਲ ਡਿਫੈਂਸ ਏਜੰਸੀ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਪੈਰਾਮੈਡਿਕ ਤੇ ਐਮਰਜੈਂਸੀ ਵਰਕਰਸ ਆ, ਉਹ ਜਿੱਥੇ ਇਜ਼ਰਾਈਲ ਵਾਲਿਆਂ ਨੇ ਸਦਰਨ ਬੈਰੂਟ ਦੇ ਵਿੱਚ ਅਟੈਕ ਕੀਤਾ ਆ, ਉੱਥੇ ਲੋਕ ਜਿਹੜੇ ਮਰੇ ਆ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਆ, ਜਿਹੜੇ ਥੱਲੇ ਮਲਬੇ ਦੇ ਆ ਗਏ ਆ, ਤੇ ਜਿਹੜੇ ਲੋਕ ਫੱਟੜ ਹੋਏ ਹੈਗੇ ਆ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਪਹੁੰਚਣ ਦੀ ਤਿਆਰੀ ਕਰ ਰਹੇ ਆ ਜਾਂ ਕੋਸ਼ਿਸ਼ ਕਰ ਰਹੇ ਹੈਗੇ ਆ। ਇਜ਼ਰਾਈਲ ਦੀ ਮਿਲਟਰੀ ਦੇ ਸਪੋਕਸਪਰਸਨ ਡੈਨੀਅਲ ਹਗਾਰੀ ਜੋ ਆ, ਉਹਨਾਂ ਨੇ ਇਹ ਕਿਹਾ ਵੀ ਜਿੱਥੇ ਅਸੀਂ ਹੁਣ ਅਟੈਕ ਕੀਤਾ ਹੈ ਇਹ ਹੈਜ਼ਬੁੱਲਾ ਦਾ ਹੈੱਡਕੁਆਰਟਰ ਸੀ, ਰੈਜ਼ੀਡੈਂਸ਼ੀਅਲ ਬਿਲਡਿੰਗਸ ਦੇ ਥੱਲੇ ਬਣਿਆ ਹੋਇਆ ਸੀ। ਤੇ ਇਹ ਕਹਿੰਦੇ ਵੀ ਸਭ ਤੋਂ ਵੱਡਾ ਜਿਹੜਾ ਅਟੈਕ ਹੁਣ ਤੱਕ ਦਾ ਗਿਣਿਆ ਜਾ ਰਿਹਾ ਆ, ਜਿਹੜਾ ਇਜ਼ਰਾਈਲ ਵੱਲੋਂ ਹੈਜ਼ਬੁੱਲਾ ਦੇ ਅਗੇਂਸਟ ਕੀਤਾ ਹੈਗਾ। ਤੇ ਇਜ਼ਰਾਈਲ ਵਾਲੇ ਕਹਿੰਦੇ ਆ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਕਹਿੰਦੇ ਸਾਡੀ ਸੋਵਰਨ ਸਟੇਟ ਆ, ਤੇ ਅਸੀਂ ਵਰਲਡ ਨੂੰ ਕਹਿੰਦੇ ਰਹੇ ਵੀ ਇੱਕ ਜਿਹੜੀ ਟੈਰਰਿਸਟ ਆਰਗੇਨਾਈਜੇਸ਼ਨ ਆ ਉਹ ਸਾਡੀ ਤਬਾਹੀ ਕਰਨ ਵੱਲ ਤੁਰੀ ਹੋਈ ਆ, ਇਸ ਕਰਕੇ 1 ਸਾਲ ਤੋਂ ਸਾਨੂੰ ਕਿਸੇ ਨੇ ਸੁਣਿਆ ਨਹੀਂ, ਤੇ ਹੁਣ ਅਸੀਂ ਜਿਹੜਾ ਆ ਆਪਣੀ ਮੁਲਕ ਨੂੰ ਬਚਾਉਣ ਦੇ ਲਈ ਇਹ ਕੰਮ ਜਿਹੜਾ ਕੀਤਾ ਹੈਗਾ ਆ। ਨੇਤਨਯਾਹੂ ਨੇ ਯੂਐਨਓ ਨੂੰ ਜਦੋਂ ਐਡਰੈਸ ਕੀਤਾ ਪੂਰੀ ਤਰ੍ਹਾਂ ਉਹ ਡਿਫਾਈਂਡ ਰਹੇ, ਹਾਲਾਂਕਿ ਜੋ ਅਮਰੀਕਾ ਤੇ ਫਰਾਂਸ ਨੇ ਪ੍ਰਪੋਜ਼ਲ ਦਿੱਤਾ ਸੀ ਵੀ ਕੁਛ ਦਿਨ ਜਿਹੜਾ ਆ ਬੰਬਾਰਡਮੈਂਟ ਬੰਦ ਕੀਤੀ ਜਾਵੇ, ਉਹ ਉਹਨਾਂ ਨੇ ਜਿਹੜੀ ਆ ਇਗਨੋਰ ਕੀਤੀ ਹੈਗੀ ਆ। ਤੇ ਜਦੋਂ ਹੀ ਨੇਤਨਯਾਹੂ ਨੇ ਆਪਣਾ ਲੈਕਚਰ ਫਿਨਿਸ਼ ਕੀਤਾ, ਉਹ ਤੋਂ ਬਾਅਦ ਬਹੁਤ ਵੱਡਾ ਜਿਹੜਾ ਬਲਾਸਟ ਆ ਉਹ ਦਾਈਆ ਵਾਲਾ ਏਰੀਆ ਆ, ਸਾਊਥ ਆਫ ਬੈਰੂਟ, ਉੱਥੇ ਜਿਹੜਾ ਹੋਇਆ, ਤੇ ਪੂਰਾ ਕਹਿੰਦੇ ਵੀ ਕਾਲਾ ਧੂੰਆਂ ਸਕਾਈ ਲਾਈਨ ਤੱਕ ਦੇਖਿਆ ਜਾ ਸਕਦਾ ਸੀ। ਇਸ ਤਰ੍ਹਾਂ ਲੱਗਿਆ ਵੀ ਜਿੱਦਾਂ ਮਲਟੀਪਲ ਐਕਸਪਲੋਜ਼ਨਸ ਹੋਏ ਹੈਗੇ ਆ। ਕਾਰ ਅਲਾਰਮਸ ਲੋਕਾਂ ਦੇ ਚੱਲ ਗਏ, ਤੇ ਵਿੰਡੋਜ਼ ਜਿਹੜੀਆਂ ਲੋਕਾਂ ਦੀਆਂ 3 ਮੀਲ ਦੂਰ ਤੱਕ ਟੁੱਟ ਗਈਆਂ, ਤੇ ਕਹਿੰਦੇ ਵੀ ਐਕਸਪਲੋਜ਼ਨ ਲਾਈਕ ਸੋਨਿਕ ਬੂਮਸ ਆਫ ਇਜ਼ਰਾਈਲੀ ਫਾਇਰ ਜੈਟਰ, ਜਿਹੜੇ ਫਾਇਰ ਫਾਈਟਰ ਜੀ ਜਿਹੜੇ ਜੈਟਸ ਹੈਗੇ ਆ ਉਹ ਬੈਰੂਤ ਦੇ ਉੱਤੇ ਫਲਾਈ ਕਰ ਰਹੇ ਸੀਗੇ। ਤੇ ਇਜ਼ਰਾਈਲ ਹੁਣ ਕਾਫੀ ਵੈਪਨਸ ਇਹਦੇ ਵਿੱਚ ਯੂਜ਼ ਕਰਨ ਜਾ ਰਿਹਾ ਆ। ਪਿਛਲੇ ਹਫ਼ਤੇ ਦੇ ਦੌਰਾਨ ਇਜ਼ਰਾਈਲ ਵਾਲਿਆਂ ਨੇ 2000 ਤੋਂ ਵੱਧ ਜਿਹੜੇ ਆ ਏਅਰ ਸਟ੍ਰਾਈਕ ਹੈਜ਼ਬੁੱਲਾ ਦੇ ਅਗੇਂਸਟ ਕੀਤੇ ਹੈਗੇ ਆ। ਜੀ ਬਿਲਕੁਲ। ਉੱਧਰ ਜਿਹੜਾ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਆ ਨੇਤਨਯਾਹੂ, ਉਹ ਯੂਐਨ ਦੀ ਜਨਰਲ ਅਸੈਂਬਲੀ ਦੇ ਮੂਹਰੇ ਉਹਨੇ ਆਪਣਾ ਭਾਸ਼ਣ ਦਿੱਤਾ, ਜਿੱਥੇ ਉਸਨੇ ਕਿਹਾ ਵੀ ਅਸੀਂ ਹਿਜ਼ਬੁੱਲਾ ਦੇ ਉਲਟ ਜਿਹੜੀ ਕਾਰਵਾਈ ਆ ਉਸ ਨੂੰ ਲਗਾਤਾਰ ਜਾਰੀ ਰੱਖਾਂਗੇ, ਇਸ ਦੇ ਵਿੱਚ ਕੋਈ ਵੀ ਢਿੱਲ ਨਹੀਂ ਦਿੱਤੀ ਜਾਊਗੀ। ਜਿੱਦਾਂ ਤੁਸੀਂ ਦੱਸਿਆ ਵੀ ਹਿਜ਼ਬੁੱਲਾ ਦਾ ਜਿਹੜਾ ਸੈਂਟਰਲ ਹੈੱਡਕੁਆਰਟਰ ਮੰਨਿਆ ਜਾਂਦਾ ਬੇਰੂਤ ਦੇ ਵਿੱਚ, ਉੱਥੇ ਇਹਨਾਂ ਨੇ ਜਿਹੜਾ ਉਹ ਹਮਲਾ ਆਲਰੇਡੀ ਕੀਤਾ ਹੈਗਾ ਆ। ਸੋ ਇਜ਼ਰਾਈਲ ਤੇ ਲੈਬਨਾਨ ਦੇ ਬਾਰਡਰ ਦੇ ਉੱਤੇ ਇਸ ਟਾਈਮ ਜਿਹੜੇ ਹਾਲਾਤ ਆ ਉਹ ਤਿੱਖੇ ਹੁੰਦੇ ਜਾ ਰਹੇ ਆ। ਹਿਜ਼ਬੁੱਲਾ ਇਰਾਨ ਦੇ ਦੁਆਰਾ ਬੈਕਡ ਇੱਕ ਗਰੁੱਪ ਹੈਗਾ ਆ, ਜਿਸ ਨੂੰ ਇਰਾਨ ਜਿਹੜੀ ਉਹ ਸਪੋਰਟ ਕਰਦਾ ਹੈਗਾ ਆ, ਤੇ ਇਰਾਨ ਦੇ ਨਾਲ ਤਾਂ ਇਜ਼ਰਾਈਲ ਦੀ ਬਹੁਤ ਚਿਰ ਤੋਂ ਹੀ ਜਿਹੜੀ ਉਹ ਲੱਗਦੀ ਜਿਹੜੀ ਉਹ ਆ ਰਹੀ ਹੈਗੀ ਆ। ਸੋ ਨੇਤਨਯਾਹੂ ਨੇ ਆਪਣੀ ਜਿਹੜੀ ਯੂਐਨ ਦੀ ਸਪੀਚ ਆ ਉਸ ਦੇ ਵਿੱਚ ਯੂਨਾਈਟਿਡ ਨੇਸ਼ਨ ਨੂੰ ਵੀ ਜਿਹੜਾ ਉਹ ਭੰਡਿਆ। ਉਹ ਕਹਿੰਦੇ ਵੀ ਇਸ ਟਾਈਮ ਇੱਥੇ ਜਿਹੜੇ ਐਂਟੀ ਸਮੈਟਿਕ ਯਹੂਦੀਆਂ ਦੇ ਉਲਟ ਵਾਲਿਆਂ ਦਾ ਇਕੱਠ ਜਿਹੜਾ ਆ ਉਹ ਬਣ ਕੇ ਯੂਨਾਈਟਿਡ ਨੇਸ਼ਨ ਆ ਉਹ ਰਹਿ ਗਿਆ ਹੈਗਾ ਆ। ਸੋ ਕਹਿੰਦੇ ਵੀ ਇਹ ਨੇਤਨਯਾਹੂ ਨੇ ਯੂਨਾਈਟਿਡ ਨੇਸ਼ਨ ਨੂੰ ਐਂਟੀ ਇਜ਼ਰਾਈਲ ਫਲੈਟ ਅਰਥ ਸੁਸਾਇਟੀ ਵੀ ਜਿਹੜਾ ਉਹ ਕਹਿ ਦਿੱਤਾ, ਤੇ ਉਹਨੇ ਪੁਆਇੰਟ ਕੀਤਾ ਵੀ ਜਿਹੜੀ ਇਨਵੈਸਟੀਗੇਸ਼ਨ ਆ ਇਜ਼ਰਾਈਲੀ ਐਕਸ਼ਨ ਦੀ ਜਿਹੜੀ ਲਾਂਚ ਕੀਤੀ ਗਈ ਆ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਦੁਆਰਾ, ਜੋ ਕਿ ਯੂਐਨ ਦੀ ਬਾਡੀ ਨਹੀਂ ਆ, ਉਹ ਇੱਕ ਮਾੜੀ ਜਿਹੜੀ ਉਹ ਚੀਜ਼ ਆ। ਤੇ ਕਹਿੰਦੇ ਵੀ ਯਹੂਦੀਆਂ ਦੇ ਉਲਟ ਜਿਹੜੀ ਹੇਟ ਆ ਉਸ ਦੇ ਵਿੱਚੋਂ, ਐਂਟੀ ਸੈਮਿਟਿਜ਼ਮ ਦੇ ਵਿੱਚੋਂ ਜਿਹੜੀ ਉਹ ਨਿਕਲ ਰਹੀ ਆ, ਤੇ ਯੂਐਨ ਦੇ ਵਿੱਚ ਸਿੰਗਲ ਆਊਟ ਇਜ਼ਰਾਈਲ ਨੂੰ ਇਸ ਟਾਈਮ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਦੁਨੀਆ ਨੂੰ ਇਹ ਡਿਸਾਈਡ ਕਰਨਾ ਪਊਗਾ ਵੀ ਕੀ ਉਹ ਇਰਾਨ ਦੇ ਪਲਾਨ ਦੇ ਨਾਲ ਖੜੇ ਨੇ, ਜਿਸ ਦੇ ਵਿੱਚ ਉਹ ਟੈਰਰ ਤੇ ਵਾਰ ਦੇ ਨਾਲ ਦੁਨੀਆ ਨੂੰ ਹਨੇਰ ਦੇ ਵਿੱਚ ਲੈ ਕੇ ਜਿਹੜਾ ਉਹ ਜਾਣਾ ਚਾਹੁੰਦੇ ਨੇ, ਜਾਂ ਤੁਸੀਂ ਡੈਮੋਕ੍ਰੇਸੀ ਤੇ ਪੀਸ ਦੇ ਨਾਲ ਜਿਹੜਾ ਉਹ ਖੜੇ ਆ। ਇਹ ਜ਼ਿਕਰ ਜੋ ਗੱਲ ਆ ਵੀ ਨੇਤਨਯਾਹੂ ਹੋਣਾ ਦੀ ਖੁਦ ਦੀਆਂ ਜਿਹੜੀਆਂ ਸਰਕਾਰਾਂ ਆ ਪਿਛਲੇ ਕਈ ਸਾਲਾਂ ਤੋਂ
ਉੱਥੇ ਕੋਈ ਸਥਿਰਤਾ ਦੇ ਨਾਲ ਜਿਹੜੀ ਸਰਕਾਰ ਆ ਉਹ ਨਹੀਂ ਬਣ ਪਾ ਰਹੀ। ਨੇਤਨਿਆਹੂ ਨੂੰ ਅੰਦਰੂਨੀ ਤੌਰ ਦੇ ਉੱਤੇ ਇਜ਼ਰਾਈਲ ਦੇ ਵਿੱਚ ਖਾਸੇ ਜਿਹੜੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਆ। ਕਰਪਸ਼ਨ ਦੇ ਚਾਰਜਿਸ ਵੀ ਇਸ ਦੇ ਉੱਤੇ ਜਿਹੜੇ ਉਹ ਲੱਗੇ ਹੋਏ ਨੇ। ਇਸ ਦੇ ਵਿੱਚ ਹੁਣ ਦੇਖਣਾ ਹੋਊਗਾ ਵੀ ਕੀ ਬਣਦਾ ਆ। ਇਜ਼ਰਾਈਲ ਦੇ ਲੋਕ, ਖਾਸ ਕਰਕੇ ਉਹ ਪਰਿਵਾਰ, ਉਹ ਲੋਕ ਜਿਨ੍ਹਾਂ ਦੇ ਲੋਕਾਂ ਨੂੰ ਹਮਾਸ ਦੇ ਦੁਆਰਾ ਅਗਵਾ ਕੀਤਾ ਗਿਆ ਆ, ਕੋਈ ਸੀਜ਼ਫਾਇਰ ਦੀ ਡੀਲ ਨਾ ਬਣਾਉਣ ਦੇ ਕਰਕੇ ਨੇਤਨਿਆਹੂ ਦੇ ਉੱਤੇ ਵੀ ਗੁੱਸੇ ਨੇ। UN ਦੇ ਵਿੱਚ ਤੇ ਅਮਰੀਕਾ ਦੇ ਦੁਆਰਾ ਕੋਸ਼ਿਸ਼ ਕੀਤੀ ਜਾ ਰਹੀ ਸੀ ਵੀ ਹਜ਼ਬੁੱਲਾ ਤੇ ਇਜ਼ਰਾਈਲ ਦੇ ਦਰਮਿਆਨ ਕੋਈ ਸੀਜ਼ਫਾਇਰ, ਸ਼ਾਂਤੀ ਵਾਲਾ ਜਿਹੜਾ ਮਾਹੌਲ ਆ ਉਹ ਬਣਾਇਆ ਜਾ ਸਕੇ, ਪਰ ਇਜ਼ਰਾਈਲ ਦੇ ਨੇਤਨਿਆਹੂ ਨੇ ਸਟੈਂਡ ਲੈਂਦੇ ਹੋਏ ਉਸ ਜਿਹੜੀ ਗੱਲਬਾਤ ਦੇ ਵਿੱਚ ਕਿਸੇ ਵੀ ਤਰੀਕੇ ਦੀ ਜਿਹੜੀ ਸ਼ਮੂਲੀਅਤ ਕਰਨ ਤੋਂ ਸਿੱਧੀ ਜਿਹੜੀ ਉਹ ਨਾ ਜਿਹੜੀ ਉਹ ਕਰ ਦਿੱਤੀ ਹੈਗੀ ਆ। ਨੇਤਨਿਆਹੂ ਨੇ ਉੱਥੇ ਇਹ ਫਿਰ ਦੁਹਰਾਇਆ ਵੀ ਇਜ਼ਰਾਈਲ ਦੇ ਵਿੱਚ ਹਮਾਸ ਦੇ ਦੁਆਰਾ ਜਿਹੜੀ ਹਿਊਮੈਨਿਟੇਰੀਅਨ ਏਡ ਆ, ਜਿਹੜੀ ਰਾਹਤ ਸਮੱਗਰੀ ਆ ਜੋ ਗਾਜ਼ਾ 'ਚ ਐਂਟਰ ਹੋ ਰਹੀ ਆ, ਉਸ ਨੂੰ ਲੁੱਟਿਆ ਜਾ ਰਿਹਾ, ਉਸ ਨੂੰ ਚੋਰੀ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ। US ਦੇ ਜਿਹੜੇ ਅਧਿਕਾਰੀ ਆ ਉਹਨਾਂ ਦੀ ਇਸ ਗੱਲ ਤੋਂ ਜਿਹੜੇ ਡਿਸਐਗਰੀ ਕੀਤੇ, ਉਹਨਾਂ ਦੇ ਨਾਲ ਜਿਹੜਾ ਉਹ ਨਹੀਂ ਜਿਹੜਾ ਉਹ ਉਹਨਾਂ ਨੇ ਤਵੱਕੋ ਰੱਖੀ। ਉਹ ਕਹਿੰਦੇ ਵੀ ਜਿਹੜੇ ਕ੍ਰਿਮੀਨਲ ਗੈਂਗਸ ਆ ਉਹ ਇਸ ਟਾਈਮ ਜਿਹੜੇ ਏਡ ਕਨਵੋਇਜ਼ ਆ ਉਹਨਾਂ ਨੂੰ ਜਿਹੜਾ ਉਹ ਲੁੱਟ ਖੋਹ ਉਹਨਾਂ ਦੀ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਹੁਣ ਦੇਖੋ ਕੀ ਇਸ ਦੇ ਵਿੱਚ ਅੱਗੇ ਜਿਹੜਾ ਬਣਦਾ ਆ, ਪਰ UN ਦੇ ਮੰਚ ਤੋਂ ਕਲੀਅਰ ਕਰ ਦਿੱਤਾ ਨੇਤਨਿਆਹੂ ਨੇ ਵੀ ਇਜ਼ਰਾਈਲ ਤੇ ਹਜ਼ਬੁੱਲਾ ਦਾ ਪੰਗਾ ਜਿਹੜਾ ਆ ਉਹ ਚੱਲਦਾ ਰਹਿਣਾ ਆ। ਇਹ ਲੜਾਈ ਅਜੇ ਹਾਲ ਦੀ ਘੜੀ ਕੋਈ ਰੁਕਣ ਵਾਲੀ ਨਜ਼ਰ ਨਹੀਂ ਆਉਂਦੀ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ ਰਸ਼ੀਆ ਆ ਉਸਨੇ ਇੱਕ ਵਾਰੀ ਫੇਰ ਧਮਕੀ ਦਿੱਤੀ ਆ ਕਿ ਉਹ ਨਿਊਕਲੀਅਰ ਜਿਹੜਾ ਆ ਉਹ ਯੂਜ਼ ਕਰ ਸਕਦਾ ਯੂਕਰੇਨ ਦੇ ਅਗੇਂਸਟ। ਯੂਕਰੇਨ ਨੇ ਕਹਿੰਦੇ ਇੱਕ ਰਾਤ ਦੇ ਵਿੱਚ ਹੀ ਬਹੁਤ ਵੱਡਾ ਜਿਹੜਾ ਰਸ਼ੀਆ ਦਾ ਆ ਉਹ ਨੁਕਸਾਨ ਕੀਤਾ ਹੈਗਾ। ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਡਰੋਨ ਦੇ ਨਾਲ ਕਈ ਜਗ੍ਹਾ ਜਿਹੜਾ ਉਹਨਾਂ ਦਾ ਐਮੂਨੀਸ਼ਨ ਸੀ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਆ ਖਤਮ ਕਰ ਦਿੱਤਾ ਹੈਗਾ। 3 ਮਹੀਨਿਆਂ ਤੱਕ ਦਾ ਜਿਹੜਾ ਐਮੂਨੀਸ਼ਨ ਸੀਗਾ। ਕਹਿੰਦੇ ਵੀ ਮੈਸਿਵ ਲਾਂਚ ਆਫ ਕ੍ਰਾਸਿੰਗ ਜਿਹੜੀ ਆ ਉਹ ਐਰੋਸਪੇਸ ਵੈਪਨਸ ਯੂਜ਼ ਕੀਤੇ ਗਏ ਆ। ਤੇ ਇਹ 1994 ਤੋਂ ਬਾਅਦ ਐਡਾ ਵੱਡਾ ਜਿਹੜਾ ਅਟੈਕ ਆ ਜੇ ਦੇਖਿਆ ਜਾਵੇ ਉਹ ਕਹਿੰਦੇ ਕੀਤਾ ਗਿਆ ਆ ਯੂਕਰੇਨ ਵੱਲੋਂ। ਤੇ 30,000 ਟਨ ਆਫ ਐਮੂਨੀਸ਼ਨ ਐਕਸਪਲੋਡ ਹੋਇਆ, 30,000 ਟਨ। ਤੇ 7.5 ਲੱਖ ਸ਼ੈਲਸ ਬਣਦੇ ਹੈਗੇ ਆ। ਇਹ ਕਿਵਿਸਲੈਗ ਉਹਨਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਆ। ਕਹਿੰਦੇ ਭਈ 2 ਤੋਂ 3 ਮਹੀਨੇ ਦੀ ਐਮੂਨੀਸ਼ਨ ਦੀ ਜਿਹੜੀ ਸਪਲਾਈ ਜੋ ਆ ਉਹ ਰਸ਼ੀਅਨ ਫੈਡਰੇਸ਼ਨ ਵੱਲੋਂ ਇਕੱਠੀ ਕੀਤੀ ਗਈ ਸੀ ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ। ਐਸਟੋਨੀਆ ਦੇ ਇੰਟੈਲੀਜੈਂਸ ਚੀਫ ਕਰਨਲ ਐਂਟਸ ਕਿਵਿਸਲੈਗ ਜੋ ਆ ਉਹਨਾਂ ਨੇ ਇਹ ਦੱਸਿਆ ਹੈਗਾ। ਕਮਰਸ਼ੀਅਲ ਸੈਟੇਲਾਈਟ ਫੋਟੋਗ੍ਰਾਫਸ ਵੀ ਜਿਹੜੀਆਂ ਆ ਉਹ ਦੱਸ ਰਹੀਆਂ ਆ ਵੀ ਜਿਹੜੇ ਬੰਕਰਸ ਆ ਪੂਰੀ ਤਰ੍ਹਾਂ ਤਬਾਹ ਹੋਏ ਪਏ ਹੈਗੇ ਆ। ਇਸ ਤੋਂ ਬਾਅਦ ਹੁਣ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸਿਆ ਸੀ ਵੀ ਰਸ਼ੀਆ ਵਾਲੇ ਥ੍ਰੈਟ ਫੇਰ ਕਰ ਰਹੇ ਆ ਵੀ ਸਾਨੂੰ ਨਿਊਕਲੀਅਰ ਜਿਹੜਾ ਅਸੀਂ ਕਿਸੇ ਟਾਈਮ ਵੀ ਯੂਜ਼ ਕਰ ਸਕਦੇ ਹੈਗੇ ਆ। ਯੂਕਰੇਨ ਵਾਲੇ ਵਾਰ-ਵਾਰ ਅਮਰੀਕਾ ਨੂੰ ਕਹਿ ਰਹੇ ਆ ਵੀ ਅਸੀਂ ਜਿਹੜਾ ATACMS ਜਿਹੜਾ ਇਹਨਾਂ ਦਾ ਮਿਜ਼ਾਈਲਸ ਆ ਉਹ ਯੂਜ਼ ਕਰ ਲਈਏ, ਪਰ USA ਜੋ ਆ ਉਹ ਹਜੇ ਤੱਕ ਅਲਾਓ ਨਹੀਂ ਕਰ ਰਿਹਾ ਹੈਗਾ। ਹਾਲਾਂਕਿ USA ਨੇ ਇਹ ਜਿਹੜੀਆਂ ਮਿਜ਼ਾਈਲਸ ਆ ਉਹਨਾਂ ਨੂੰ ਦਿੱਤੀਆਂ ਗਈਆਂ ਹੈਗੀਆਂ ਆ। ਤੇ ਇਹਨਾਂ ਦੀ ਰੇਂਜ ਵੀ ਜਿਹੜੀ ਕਾਫੀ ਹੈਗੀ ਆ। ਇਹਨਾਂ ਦੇ ਵਿੱਚ 550 ਪਾਉਂਡ ਤੱਕ ਦਾ ਜਿਹੜਾ ਬੰਬ ਆ ਉਹ ਕੈਰੀ ਕਰ ਸਕਦੇ ਹੈਗੇ ਆ। ਤੇ ਰਸ਼ੀਆ ਨੇ ਗਲਾਈਡ ਬੰਬਸ ਜੋ ਜ਼ਪਰਜੀਆ ਵਾਲਾ ਸ਼ਹਿਰ ਆ ਉੱਥੇ ਛੱਡੇ ਹੈਗੇ, ਜਿਹਦੇ ਨਾਲ 14 ਦੇ ਕਰੀਬ ਜਿਹੜੀਆਂ ਬਿਲਡਿੰਗਾਂ ਆ ਉਹ ਤਬਾਹ ਹੋਈਆਂ, 2 ਸਕੂਲ ਤੇ 21 ਲੋਕ ਜਿਹੜੇ ਆ ਫੱਟੜ ਹੋਏ ਹੈਗੇ ਆ। ਸਤੰਬਰ 19 ਨੂੰ ਯੂਰਪੀਅਨ ਪਾਰਲੀਮੈਂਟ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਸੀ 425 ਵੋਟਾਂ ਹੱਕ 'ਚ, 131 ਅਗੇਂਸਟ, 63 ਜਾਣੇ ਐਬਸੈਂਟ ਰਹੇ ਸੀ, ਜਿਹਦੇ ਮੁਤਾਬਕ ਜੋ ਯੂਕਰੇਨ ਦੇ ਉੱਤੇ ਰਿਸਟ੍ਰਿਕਸ਼ਨ ਲਾਈਆਂ ਗਈਆਂ ਆ ਵੈਸਟਰਨ ਕੰਟਰੀਜ਼ ਵੱਲੋਂ ਵੀ ਇਹ ਮਿਜ਼ਾਈਲਸ ਨੂੰ, ਇਹ ਸਾਡਾ ਜਿਹੜਾ ਸਮਾਨ ਤੁਹਾਨੂੰ ਦਿੱਤਾ ਗਿਆ ਹੈ ਮਿਲਟਰੀ ਦਾ, ਉਸ ਨੂੰ ਨਾ ਯੂਜ਼ ਕਰੋ, ਉਹ ਰਿਸਟ੍ਰਿਕਸ਼ਨਾਂ ਚੱਕੀਆਂ ਜਾਣ, ਇਹ UN ਨੇ ਕਿਹਾ ਹੈਗਾ ਆ। ਤੇ ਹੁਣ ਦੇਖਦੇ ਆ ਅੱਗੇ ਜਿਹੜਾ ਆ ਕੀ ਹੁੰਦਾ ਆ, ਪਰ ਯੂਕਰੇਨ ਵਾਲੇ ਰਸ਼ੀਆ ਨੂੰ ਕਾਫੀ ਜ਼ਿਆਦਾ ਜਿਹੜੀ ਟੱਕਰ ਆ ਉਹ ਦੇ ਰਹੇ ਹੈਗੇ। ਜੀ ਬਿਲਕੁਲ। ਸੋ ਰੂਸ ਵਾਲਿਆਂ ਨੇ ਇਹੀ ਧਮਕੀ ਦਿੱਤੀ ਆ ਵੀ ਭਾਈ ਜੇ ਵੈਸਟ ਦੀਆਂ ਵਰਤੀਆਂ ਮਿਜ਼ਾਈਲ ਸਾਡੇ ਤੇ ਸੁੱਟੀਆਂ ਤਾਂ ਫਿਰ ਅਸੀਂ ਜਿਹੜੇ ਨਿਊਕਲੀਅਰ ਹਮਲਾ ਜਿਹੜਾ ਆ ਉਸ ਦੇ ਵਿੱਚ ਕਰ ਸਕਦੇ ਹਾਂ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰੀਏ, ਕੋਲੋਰਾਡੋ ਸਪ੍ਰਿੰਗਸ ਕੋਲੋਰਾਡੋ ਤੋਂ ਜਿਹੜੀ ਉਹ ਆ ਰਹੀ ਆ। ਭਾਰਤੀ ਮੂਲ ਦਾ ਇੱਕ ਲਾਇਸੈਂਸਡ ਪਲਾਸਟਿਕ ਸਰਜਨ ਰੁਪੇਸ਼ ਜੈਨ, ਉਹਨੇ ਕਹਿੰਦੇ ਆ ਵੀ ਉੱਥੇ ਗੋਲੀਆਂ ਚਲਾ ਦਿੱਤੀਆਂ, ਜਿਸ ਕਰਕੇ ਇੱਕ ਜਾਣੇ ਦੀ ਜਿਹੜੀ ਆ ਉਹ ਉਹਦੇ ਗੋਲੀ ਵੀ ਜਿਹੜੀ ਉਹ ਲੱਗੀ ਆ। ਤੇ ਹੁਣ ਰੁਪੇਸ਼ ਜੈਨ ਨਾਮ ਦੇ ਇਸ ਪਲਾਸਟਿਕ ਸਰਜਨ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਐਗਰੀਵੇਟਿਡ ਰੋਬਰੀ, ਸੈਕੰਡ ਡਿਗਰੀ ਅਸਾਲਟ, ਕ੍ਰਿਮੀਨਲ ਮਿਸਚੀਫ, ਇਲੀਗਲ ਡਿਸਚਾਰਜ ਆਫ ਫਾਇਰ ਆਰਮ, ਰੈਕਲੈਸ ਐਂਡੇਂਜਰਮੈਂਟ ਦੇ ਜਿਹੜੇ ਚਾਰजेस ਆ ਉਹ ਉਸ ਉੱਤੇ ਲੱਗੇ ਜਿਹੜੇ ਉਹ ਹੈਗੇ ਆ। ਕੋਲੋਰਾਡੋ ਸਪ੍ਰਿੰਗਸ ਦੇ ਵਿੱਚ ਕਹਿੰਦੇ ਵੀ ਆਪਣੇ ਹੀ ਜਿਹੜੇ ਅਪਾਰਟਮੈਂਟ ਦੇ ਵਿੱਚ ਇਸਨੇ ਜਿਹੜੀਆਂ ਉਹ ਗੋਲੀਆਂ ਚਲਾ ਦਿੱਤੀਆਂ, ਤੇ ਉਹਨਾਂ ਦਾ ਜਿਹੜਾ ਸੁੱਤਾ ਪਿਆ ਗਵਾਂਢੀ ਸੀ ਉਹਦੇ ਜਿਹੜੇ ਜਾ ਕੇ ਗੋਲੀ ਉਹ ਲੱਗੀ ਆ। ਸੋ ਕਹਿੰਦੇ ਵੀ ਡਿਸਟਰਕਟਿਵ ਸ਼ੂਟਿੰਗ ਫ੍ਰੈਂਜ਼ੀ ਜਿਹੜੀ ਆ ਇਸਨੇ ਕੀਤੀ ਸੀ। 53 ਸਾਲਾਂ ਦਾ ਰੁਪੇਸ਼ ਜੈਨ ਦਾ ਨਾਂ ਦਾ ਇਹ ਜਿਹੜਾ ਡਾਕਟਰ ਆ, ਇਸ ਨੂੰ ਹੁਣ ਮੈਂਟਲ ਹੈਲਥ ਦੀ ਜਿਹੜੀ ਆ ਉਹ ਮਾਨਸਿਕ ਰੋਗ ਦੇ ਨਿਗਰਾਨੀ ਹੇਠ ਅਲ ਪਾਸੋ ਕਾਉਂਟੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਆ। $5 ਲੱਖ ਦੀ ਇਸ ਦੀ ਬੇਲ ਰੱਖੀ ਆ। ਇਸ ਦੇ ਉੱਤੇ ਫੈਲਨੀ ਦੇ ਮਿਸਡਮੀਨਰ ਦੇ ਜਿਹੜੇ ਚਾਰजेस ਆ ਉਹ ਲਗਾਏ ਗਏ ਆ। ਕਹਿੰਦੇ ਵੀ ਐਤਵਾਰ ਨੂੰ ਸਵੇਰੇ 6:15 ਵਜੇ ਇਹ ਕਾਲ ਜਿਹੜੀ ਉਹਨਾਂ ਨੂੰ ਆਈ ਸੀ ਪੁਲਿਸ ਵਾਲਿਆਂ ਨੂੰ, ਜਿੱਥੇ ਇੱਕ ਔਰਤ ਨੇ ਕੀਤਾ ਵੀ ਇੱਕ ਕੰਧ ਦੇ ਵਿੱਚੋਂ ਉਸ ਨੂੰ ਜਿਹੜੀ ਗੋਲੀ ਆ ਉਸਦੇ ਅਪਾਰਟਮੈਂਟ ਦੇ ਵਿੱਚ ਜਿਹੜੀ ਉਹ ਦਿਖੀ ਹੈਗੀ ਆ। ਸੋ ਗੋਲੀਆਂ ਦੇ ਖੋਲ ਤੇ ਗੋਲੀਆਂ ਦੇ ਨਿਸ਼ਾਨ ਜਿਹੜੇ ਆ ਉਹ ਲੱਭੇ ਸੀਗੇ। ਜਦ ਪੁਲਿਸ ਉੱਥੇ ਜਿਹੜੀ ਉਹ ਪਹੁੰਚੀ, ਪੁਲਿਸ ਜਦ ਪਹੁੰਚੀ ਤਾਂ ਉਹ ਜਿਹੜਾ ਬੰਦਾ ਆ ਉਹ ਉੱਥੇ ਫੱਟੜ ਪਿਆ ਸੀਗਾ, ਤੇ ਗਨ ਸ਼ਾਟ ਥਰੂ ਐਂਡ ਥਰੂ ਉਹਦੇ ਸਰੀਰ ਚੋਂ ਆਰ ਪਾਰ ਹੋ ਗਿਆ ਸੀ, ਜਿਸ ਨੂੰ ਬਾਅਦ ਦੇ ਵਿੱਚ ਨਜ਼ਦੀਕੀ ਹਸਪਤਾਲ 'ਚ ਜਿਹੜਾ ਦਾਖਲ ਕਰਵਾਇਆ ਗਿਆ। ਤੇ ਕਹਿੰਦੇ ਵੀ ਉਮੀਦ ਆ ਵੀ ਉਹ ਠੀਕ ਹੋ ਜਾਵੇਗਾ। ਸੋ ਇਹ ਜਿਹੜੀ ਚੀਜ਼ ਹੈ ਇਸ ਟਾਈਮ ਉੱਥੇ ਵਾਪਰੀ ਆ। ਕੀ ਬੈਂਕ ਕਰਕੇ ਇਲਾਕਾ ਸੀਗਾ, ਸਪੈਕਟਰਮ ਲੂਪ ਦੇ ਵਿੱਚ, ਅਪਾਰਟਮੈਂਟ ਕੰਪਲੈਕਸ ਤੋਂ ਬੜੀ ਦੂਰ ਨਹੀਂ, ਜਿੱਥੇ ਇਹ ਘਟਨਾ ਜਿਹੜੀ ਉਹ ਵਾਪਰੀ। ਤੇ ਰਿਪੋਰਟ ਦੇ ਵਿੱਚ ਇਹ ਵੀ ਪਤਾ ਲੱਗਾ ਵੀ ਇਹ ਆਪਣੇ ਆਪ ਨੂੰ ਬਾਅਦ ਚ ਮਾਰ ਦੇਣਾ ਚਾਹੁੰਦਾ ਸੀ। ਖੁਦਕੁਸ਼ੀ ਕਰਨ ਦੀ ਜਿਹੜੀ ਜੈਨ ਦੀ ਜਿਹੜੀ ਇਹ ਯੋਜਨਾ ਸੀਗੀ। ਤੇ ਡਾਕਟਰ ਨੇ ਕਹਿੰਦੇ ਵੀ ਇਸ ਤੋਂ ਪਹਿਲਾਂ ਜਿਹੜੇ 2 ATM ਆ ਉਹਨਾਂ ਨੂੰ ਵੀ ਜਿਹੜਾ ਉਹ ਤਬਾਹ ਕੀਤਾ, ਤੇ $1 ਲੱਖ ਤੋਂ ਵੱਧ ਦਾ ਜਿਹੜਾ ਆ ਉਸ ਦੇ ਵਿੱਚ ਨੁਕਸਾਨ ਜਿਹੜਾ ਉਸਨੇ ਪਹੁੰਚਾਇਆ ਹੈਗਾ ਆ। ਸੋ ਡਾਕਟਰਾਂ ਦਾ ਦੇਖੋ ਹਰਜੋਤ ਸਿੰਘ ਜੀ, ਇਹ ਅੱਜ ਕੱਲ੍ਹ ਇਹ ਹਾਲ ਆ। ਸੋ ਪਤਾ ਨਹੀਂ ਲੱਗਦਾ ਵੀ ਕਿਹਦੇ ਦਿਮਾਗ ਦੇ ਵਿੱਚ ਕੀ ਕੁਛ ਜਿਹੜਾ ਆ ਉਹ ਚੱਲ ਰਿਹਾ ਆ। ਇਹ ਭਾਰਤੀ ਮੂਲ ਦਾ ਪਲਾਸਟਿਕ ਸਰਜਨ ਜਿਹੜਾ ਸੀਗਾ ਕੋਲੋਰਾਡੋ ਦੇ ਵਿੱਚ, ਉਸਨੇ ਇਸ ਕਾਂਡ ਨੂੰ ਜਿਹੜਾ ਆ ਉਹ ਅੰਜਾਮ ਦਿੱਤਾ। ਡਾਕਟਰ ਰੁਪੇਸ਼ ਜੈਨ MD ਪਲਾਸਟਿਕ ਸਰਜਨ ਕੋਲੋਰਾਡੋ ਸਪ੍ਰਿੰਗਸ 'ਚ 28 ਸਾਲਾਂ ਦਾ ਉਹਦਾ ਐਕਸਪੀਰੀਅੰਸ ਮੈਡੀਕਲ ਫੀਲਡ 'ਚ, ਤੇ ਨਾਰਥ ਈਸਟ ਓਹਾਇਓ ਮੈਡੀਕਲ ਯੂਨੀਵਰਸਿਟੀ ਤੋਂ 1995 'ਚ ਗ੍ਰੈਜੂਏਟ ਹੋਇਆ ਸੀ, ਤੇ ਅਫੀਲੀਏਟਡ ਸੀਗਾ UC ਹੈਲਥ ਮੈਮੋਰੀਅਲ ਹਸਪੀਟਲ ਸੈਂਟਰਲ ਕੋਲੋਰਾਡੋ ਸਪ੍ਰਿੰਗਸ ਦੇ ਵਿੱਚ। 53 ਸਾਲਾਂ ਦਾ ਰੁਪੇਸ਼ ਜੈਨ, ਉਹਦੇ ਤੇ ਹੁਣ ਇਹ ਫੈਲਨੀ ਦੇ ਚਾਰजेस ਲਾਏ ਗਏ ਆ। ਸੋ ਦੇਖੋ ਵੀ ਡਾਕਟਰ ਹੋ ਕੇ ਇੰਨਾ ਚਿਰਾਂ ਤੋਂ ਉਹਨੂੰ ਵੀ ਜਿਹੜਾ ਹੈ ਮੈਂਟਲ ਹੈਲਥ ਇਸ਼ੂ ਆਪਾਂ ਕਹਿ ਸਕਦੇ ਹਾਂ। ਦੇਖ ਲਓ। ਸੋ ਆਮ ਬਿਲਕੁਲ ਲੋਕਾਂ ਦਾ ਬਿਲਕੁਲ। ਕੀ ਹਾਲ ਹੋਊਗਾ ਜੇ ਡਾਕਟਰਾਂ ਦਾ ਇਹ ਹਾਲ ਹੈਗਾ। ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਹੋਰ ਖਬਰਾਂ ਦੇ ਉੱਤੇ ਜਿਹੜੀ ਉਹ ਨਜ਼ਰ ਜਿਹੜੀ ਉਹ ਮਾਰਾਂਗੇ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਨਾਲ। ਕੀ ਬਣ ਰਿਹਾ ਆ ਨਿਊਯਾਰਕ ਦੇ ਮੇਅਰ ਐਰਿਕ ਐਡਮ ਦੇ ਜਿਹੜੇ ਇਸ ਰਿਸ਼ਵਤ ਵਾਲੇ ਜਿਹੜੇ ਕੇਸ ਦੇ ਵਿੱਚ, ਕੀ ਕੁਝ ਨਵੀਂ ਅਪਡੇਟਸ ਆ ਉਹ ਵੀ ਤੁਹਾਡੇ ਨਾਲ ਸਾਂਝ ਪਾਉਂਦੇ ਆ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਤੋਂ ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਮੈਂ ਰਾਜਕਮਲਜੀਤ ਸਿੰਘ, ਜਿਹੜੇ ਹੋਏ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਐਨ। ਖਬਰਾਂ ਦੇ ਵਿੱਚ ਅੱਗੇ ਵੱਧਦੇ ਜਾਈਏ, ਨਿਊਯਾਰਕ ਸਿਟੀ ਦਾ ਰੁਖ ਕਰਦੇ ਹਾਂ। ਉੱਥੇ ਜਿਹੜੇ ਮੇਅਰ ਐਰਿਕ ਐਡਮਜ਼ ਆ, ਉਹ ਅੱਜ ਕਹਿੰਦੇ ਵੀ ਪੇਸ਼ ਹੋਏ ਅਧਿਕਾਰੀਆਂ ਦੇ ਮੂਹਰੇ। ਫੈਡਰਲ ਕੋਰਟ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਉਹ ਲੈ ਕੇ ਗਏ, ਤੇ ਜਿਹੜੇ ਉਹਨਾਂ ਦੇ ਉੱਤੇ ਬਰਾਈਬਰੀ ਦੇ, ਕਰਪਸ਼ਨ ਦੇ, ਰਿਸ਼ਵਤਖੋਰੀ ਦੇ ਜਿਹੜੇ ਚਾਰजेस ਆ, ਉਹਦੇ ਵਿੱਚ ਆਪਣੇ ਆਪ ਨੂੰ ਨਿਰਦੋਸ਼ ਆਖਿਆ। ਕਹਿੰਦੇ ਵੀ ਮੈਂ ਨਾਟ ਗਿਲਟੀ ਪਲੀ ਜਿਹੜਾ ਉਹ ਕਰਨ ਜਾ ਰਿਹਾ ਹਾਂ। ਬਰਾਈਬਰੀ, ਵਾਇਰ ਫਰਾਡ, ਟੇਕਿੰਗ ਇਲੀਗਲ ਕੈਂਪੇਨ ਡੋਨੇਸ਼ਨਸ ਦੇ ਜਿਹੜੇ ਚਾਰजेस ਆ, ਉਹਨਾਂ ਉੱਤੇ ਲੱਗੇ ਹੈਗੇ ਆ। ਸੋ ਕਹਿੰਦੇ ਵੀ ਸਿਟੀ ਹਾਲ ਤੋਂ ਦੂਰ ਨਹੀਂ ਆ ਇਹ ਜਿਹੜਾ ਫੈਡਰਲ ਕੋਰਟ ਰੂਮ, ਜਿੱਥੇ ਅੱਜ ਇਹ ਪਹੁੰਚੇ ਆ। ਮੈਜਿਸਟ੍ਰੇਟ ਜੱਜ ਕੈਥਰੀਨ ਐਚ ਪਾਰਕਰ ਦੀ ਜਿਹੜੀ ਅਦਾਲਤ ਦੇ ਮੂਹਰੇ ਜਿਹੜਾ ਆ ਉਹ ਪੇਸ਼ ਹੋਏ ਆ, ਜਿੱਥੇ ਅਦਾਲਤ ਦੇ ਜਿਹੜੇ ਮੈਜਿਸਟ੍ਰੇਟ ਆ, ਜੱਜ ਨੇ ਪੁੱਛਿਆ, ਮੇਅਰ ਐਡਮਜ਼, what do you wish to plea? ਤੇ ਆਈ ਐਮ ਨਾਟ ਗਿਲਟੀ ਯੂਰ ਆਨਰ। ਜਿਹੜੇ ਐਰਿਕ ਐਡਮਜ਼ ਆ, ਉਹਨਾਂ ਨੇ ਜਿਹੜਾ ਉਹ ਆਖਿਆ। ਐਰਿਕ ਐਡਮਜ਼ ਕਹਿੰਦੇ ਵੀ ਜਦ FBI ਦਾ ਛਾਪਾ ਪੈਣਾ ਸੀ, ਉਸ ਤੋਂ ਪਹਿਲਾਂ ਉਹਨਾਂ ਨੇ ਆਪਣਾ ਫੋਨ ਲੌਕ ਕਰ ਦਿੱਤਾ ਤੇ ਪਾਸਵਰਡ ਜਿਹੜਾ ਉਹ ਇਸ ਟਾਈਮ ਕਿਸੇ ਨੂੰ ਨਹੀਂ ਦੱਸ ਰਹੇ ਹੈਗੇ। ਸੋ ਇਹ ਜਿਹੜੀ ਚੀਜ਼ ਇਸ ਟਾਈਮ ਸਾਹਮਣੇ ਆਈ ਆ। ਕੱਲ ਜਦ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਇਹ ਦੋਸ਼ ਜਿਹੜੇ ਆਇਦ ਹੋਣ ਤੋਂ ਬਾਅਦ ਚ, ਉਦੋਂ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਹੈਕਲ ਕੀਤਾ ਗਿਆ ਸੀਗਾ। ਤੇ ਜਿੱਦਾਂ ਕੱਲ ਵੀ ਦੱਸਦੇ ਸੀਗੇ ਵੀ ਕਈਆਂ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਵੀ ਯੂ ਆਰ ਡਿਸਗ੍ਰੇਸ ਟੂ ਬਲੈਕ ਕਮਿਊਨਿਟੀ। ਸੋ ਇਹ ਚੀਜ਼ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਆ। 8.3 ਮਿਲੀਅਨ ਨਿਊਯਾਰਕ ਦੇ ਨਿਵਾਸੀ ਆ, ਨਿਊਯਾਰਕ ਸਿਟੀ ਦੇ, ਜਿਸ ਦੇ ਇਹ ਮੇਅਰ ਚੁਣੇ ਗਏ ਸੀ ਅੱਜ ਤੋਂ ਜਿਹੜੇ ਕੁਝ ਸਾਲ ਪਹਿਲਾਂ। ਸੋ ਇਹ ਜਿਹੜੀ ਚੀਜ਼ ਇਸ ਟਾਈਮ ਸਾਹਮਣੇ ਆਪਣੇ ਜਿਹੜੀ ਉਹ ਆ ਰਹੀ ਹੈਗੀ ਆ ਵੀ ਆਪਣੇ ਆਪ ਨੂੰ ਇਹਨਾਂ ਨੇ ਨਾਟ ਗਿਲਟੀ ਜਿਹੜਾ ਆ ਉਹ ਹੁਣ ਪਲੀ ਕੀਤਾ ਹੈਗਾ ਆ ਜੀ। ਅਗਲੀ ਖਬਰ ਵੱਲ ਚੱਲੀਏ। ਇਮੀਗ੍ਰੇਸ਼ਨ ਨਾਲ ਰਿਲੇਟਡ ਆ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਅੱਜ ਪਹੁੰਚ ਰਹੀ ਆ ਐਰੀਜ਼ੋਨਾ ਬਾਰਡਰ ਦੇ ਉੱਤੇ। ਇਮੀਗ੍ਰੇਸ਼ਨ ਦੇ ਮੁੱਦੇ ਨੂੰ ਲੈ ਕੇ ਉਹ ਡਿਸਕਸ ਕਰਨਗੇ ਭਈ ਕਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜਿਹੜੀ ਇੱਕ ਡੀਲ ਬਣ ਰਹੀ ਸੀ ਇਮੀਗ੍ਰੇਸ਼ਨ ਮੁੱਦੇ ਦੇ ਉੱਤੇ, ਉਸ ਨੂੰ ਜਿਹੜਾ ਫੇਲ ਕੀਤਾ ਹੈਗਾ। ਹਾਲਾਂਕਿ ਬਹੁਤ ਸਾਰੇ ਲੋਕਾਂ 'ਚ ਗੁੱਸਾ ਆ ਵੀ ਇੰਨੇ ਲੰਮੇ ਸਮੇਂ ਬਾਅਦ ਜੋ ਕਮਲਾ ਹੈਰਿਸ ਆ ਉਹ ਬਾਰਡਰ ਤੇ ਪਹੁੰਚੇ ਹੈਗੇ ਆ। ਦੂਜੇ ਪਾਸੇ ਇੱਕ ਐਰੀਜ਼ੋਨਾ ਕਾਉਂਟੀ ਦੇ ਜਿਹੜੇ ਸ਼ੈਰਿਫਸ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜੇ ਉਹਨਾਂ ਦੀ ਸਟੇਟ 'ਚ ਜਿਹੜਾ ਨਵਾਂ ਇੱਕ ਇਮੀਗ੍ਰੇਸ਼ਨ ਦਾ ਲਾਅ ਪਾਸ ਹੋਣ ਜਾ ਰਿਹਾ ਹੈ, ਮੇਜਰ ਲੈ ਕੇ ਆ ਰਹੇ ਆ, ਤੇ ਉਸ ਨੂੰ ਅਸੀਂ ਲਾਗੂ ਨਹੀਂ ਕਰਾਂਗੇ। ਇਹ ਜਿਹੜਾ ਮੇਜਰ ਆ ਇਹ ਨਵੰਬਰ ਮਹੀਨੇ ਦੇ ਵਿੱਚ ਬੈਲਟ ਦੇ ਉੱਤੇ ਆ, ਜਿਹਦੇ ਵਿੱਚ ਇਹ ਹੈਗਾ ਵੀ ਜੇ ਉਹ ਪਾਸ ਹੋ ਜਾਂਦਾ ਤੇ ਜਿਹੜੇ ਮਾਈਗ੍ਰੈਂਟਸ US ਨੂੰ ਅਨਆਫੀਸ਼ੀਅਲੀ ਕ੍ਰਾਸ ਕਰੂਗੇ ਉਹ ਇੱਕ ਕ੍ਰਿਮੀਨਲ ਗਣੇ ਜਾਣਗੇ, ਉਹ ਸਟੇਟ ਕ੍ਰਾਈਮ ਹੋਊਗਾ। ਸੋ ਇਹਦੇ ਸੰਬੰਧ ਦੇ ਵਿੱਚ ਕਈ ਜਿਹੜੇ ਸ਼ੈਰਿਫਸ ਆ ਉਹ ਕਹਿ ਰਹੇ ਆ ਵੀ ਇੱਕ ਤਰ੍ਹਾਂ ਨਾਲ ਇਹ ਰੇਸਿਸਟ ਹੋਣ ਦਾ ਜਿਹੜਾ ਦੱਸ ਰਿਹਾ ਹੈਗਾ ਆ। ਤੇ ਪ੍ਰੋਪੋਜੀਸ਼ਨ 314 ਇਹ ਐਰੀਜ਼ੋਨਾ ਦੇ ਵਿੱਚ ਇਸ ਟਾਈਮ ਬੈਲਟ ਦੇ ਉੱਤੇ ਆ, ਤੇ ਜੇ ਪਾਸ ਹੁੰਦੀ ਆ ਤੇ ਫਿਰ ਕੀ ਹੋਊਗਾ ਵੀ ਕ੍ਰਿਮੀਨਲ ਬੰਦਾ ਗਿਣਿਆ ਜਾਊਗਾ ਜੇ ਤੁਸੀਂ ਇਲੀਗਲੀ ਕ੍ਰਾਸ ਕਰਦੇ ਆ। 40,000 ਦੇ ਕਰੀਬ ਲੋਕ ਜਿਹੜੇ ਆਪਣੇ ਆਪ ਨੂੰ ਹਿਸਪੈਨਿਕ ਜਿਨ੍ਹਾਂ ਨੇ ਆਇਡੈਂਟੀਫਾਈ ਕੀਤਾ ਆ, ਉਹ ਕਹਿੰਦੇ ਭਈ ਦੇ ਲਿਵ ਅੰਡਰ ਹਾਥਵੇਜ਼ ਬਾਚ, ਤੇ ਆਊਟ ਆਫ ਕੰਟਰੀ ਪੋਪੂਲੇਸ਼ਨ ਆਲਮੋਸਟ 49,000 ਦੇ ਕਰੀਬ, ਤੇ 78% ਕਾਉਂਟੀ ਰੈਜ਼ੀਡੈਂਟਸ ਸਪੈਨਿਸ਼ ਸਪੀਕ ਕਰਦੇ ਆ। ਇੱਕ ਕਾਉਂਟੀ ਦੀ ਮੈਂ ਗੱਲ ਕਰਦਾ, ਉੱਥੇ ਜਿਹੜੀ ਸੈਂਟਾ ਕਰੂਜ਼ ਕਾਉਂਟੀ ਹੈਗੀ ਆ ਐਰੀਜ਼ੋਨਾ ਦੇ ਵਿੱਚ। ਬਹੁਤ ਸਾਰੇ ਲੋਕ ਕੰਮ ਕਰਨ ਵੀ ਜਿਹੜੇ ਲੀਗਲ ਹੈਗੇ ਆ ਉਹ ਆਉਂਦੇ ਆ ਮੈਕਸੀਕੋ ਤੋਂ। ਕਈ ਮੈਕਸੀਕੋ 'ਚ ਬਾਰਡਰ ਟਾਊਨ ਤੇ ਰਹਿੰਦੇ ਆ ਤੇ ਇੱਧਰ ਉਹ ਆਉਂਦੇ ਹੈਗੇ ਆ। ਉਹ ਕਹਿੰਦੇ ਵੀ ਜੇ ਇੱਦਾਂ ਦੀ ਪ੍ਰੋਪੋਜੀਸ਼ਨ ਪਾਸ ਹੁੰਦੀ ਆ, ਉਹਦੇ ਨਾਲ ਖਾਸ ਕਰਕੇ ਜਿਹੜੇ ਜਿਨ੍ਹਾਂ ਲੋਕਾਂ ਦਾ ਰੰਗ ਆਪਣੇ ਵਰਗਾ ਆ, ਥੋੜਾ ਡਾਰਕ ਆ, ਤੇ ਉਹ ਨੈਚੁਰਲੀ ਉਹ ਪਛਾਣੇ ਜਾਊਗੇ, ਕਹੇ ਵੀ ਦੇਖੋ ਜੀ ਇਹ ਖਰੇ ਇਲੀਗਲੀ ਬੰਦਾ ਹੋਊਗਾ। ਸੋ ਇਦਾਂ ਦੀਆਂ ਜਿਹੜੀਆਂ ਪ੍ਰੋਪੋਜੀਸ਼ਨਾਂ ਆ ਉਹ ਆ ਰਹੀਆਂ ਹੈਗੀਆਂ। ਤੇ ਦੂਸਰੇ ਪਾਸੇ ਅੱਜ NPR ਨੇ ਬਹੁਤ ਵੱਡੀ ਰਿਪੋਰਟ ਛਾਪੀ ਆ ਵੀ ਕਿਸ ਤਰ੍ਹਾਂ ਜਿਹੜੇ ਮਾਈਗ੍ਰੈਂਟਸ ਆ ਉਹ ਪੂਰੀ ਦੁਨੀਆ ਤੋਂ ਅਮਰੀਕਾ ਨੂੰ ਆ ਰਹੇ ਆ। ਇਕੱਲੇ ਜਹਾਜ਼ਾਂ 'ਚ ਨਹੀਂ ਆ ਰਹੇ, ਚਾਰਟਰ ਪਲੇਨਸ ਦੇ ਵਿੱਚ ਆ ਰਹੇ ਆ। ਹੇਤੀ ਤੋਂ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ, ਟਿਕਟੌਕ ਦੇ ਉੱਤੇ, ਫੇਸਬੁੱਕ ਦੇ ਉੱਤੇ ਲੋਕ ਦੱਸ ਰਹੇ ਆ ਵੀ ਕਿਸ ਤਰ੍ਹਾਂ ਤੁਸੀਂ ਚਾਰਟਰ
ਪਲੇਨ ਦੀ ਟਿਕਟ ਲੈਣੀ ਆ, ਕਿਸ ਤਰ੍ਹਾਂ ਤੁਸੀਂ ਉੱਥੋਂ ਨਿਕਾਰਾਗੁਆ ਪਹੁੰਚਣਾ ਆ, ਨਿਕਾਰਾਗੁਆ ਤੋਂ ਬਾਰਡਰ ਦੇ ਰਾਹੀਂ ਕਿਸ ਤਰ੍ਹਾਂ ਯੂਐਸ ਨੂੰ ਕ੍ਰਾਸ ਕਰਨਾ ਹੈਗਾ ਆ। ਤੇ ਜੀ। ਇੱਕ ਪਰਿਵਾਰ ਦੀ ਉਹਨੇ ਸਟੋਰੀ ਦੱਸੀ ਆ ਵੀ ਕਿਸ ਤਰ੍ਹਾਂ ਉਹ ਕਹਿੰਦੇ ਭਈ 2016 ਤੋਂ ਹੀ ਟਰਾਈ ਕਰ ਰਹੇ ਹੈਗੇ ਆ ਵੀ ਆਪਣੇ ਬਾਕੀ ਦੇ ਜਿਹੜੇ ਪਰਿਵਾਰਕ ਮੈਂਬਰਸ ਆ ਉਹਨਾਂ ਨਾਲ ਮਿਲੀਏ, ਤੇ ਉਹਨੂੰ ਦੇਖਦੇ ਹੋਏ ਇੱਕ ਬੰਦਾ, ਉਹਦੀ ਵਾਈਫ, 3 ਬੱਚੇ ਆ, ਕਹਿੰਦੇ $8,000 ਦੀ ਉਹਨਾਂ ਨੇ ਫਲਾਈਟ ਲਈ, ਚਾਰਟਰ ਪਲੇਨ ਦੀ, ਜੋ ਕਿ ਨਿਕਾਰਾਗੁਆ ਪਹੁੰਚਣੀ ਸੀ। ਨਿਕਾਰਾਗੁਆ ਤੋਂ ਫਿਰ ਉਹ ਜੰਗਲਾਂ ਦੇ ਰਾਹੀਂ ਤੁਰ ਕੇ, ਬੱਸਾਂ ਦੇ ਰਾਹੀਂ ਫਿਰ ਬਾਰਡਰ ਤੇ ਆਉਂਦੇ, ਤੇ ਬਾਰਡਰ ਤੋਂ ਆ ਕੇ ਫਿਰ ਉਹ ਸਿੱਧਾ ਜਿਹੜਾ ਆ ਪੋਲੀਟੀਕਲ ਅਸਾਈਲਮ ਅਪਲਾਈ ਕਰਦੇ ਹੈਗੇ ਆ। ਕਈ ਮਾਈਗ੍ਰੈਂਟਸ ਜਿਹੜੇ ਆ ਉਹ ਇਹ ਕਹਿ ਰਹੇ ਵੀ $70,000 ਤੱਕ ਜਿਹੜੇ ਆ ਅਸੀਂ ਪੈਸੇ ਦੇ ਰਹੇ ਹੈਗੇ ਆ ਫਲਾਈਟਸ ਦੇ ਰਾਹੀਂ ਪਹੁੰਚਣ ਦੇ ਲਈ, ਬਾਰਡਰ ਦੀਆਂ ਜਿਹੜੀਆਂ ਸਟੇਟਸ ਹੈਗੀਆਂ ਆ ਜਾਂ ਮੁਲਕ ਹੈਗੇ ਆ, ਤੇ ਉਹ ਤੋਂ ਗਾਹਾਂ ਉਹਨਾਂ ਨੂੰ ਕ੍ਰਾਸ ਕਰਨ ਦੇ ਲਈ। ਸੋ ਇੱਕ ਬਹੁਤ ਵੱਡਾ ਜਿਹੜਾ ਬਿਜ਼ਨਸ ਇਸ ਟਾਈਮ ਬਣਿਆ ਹੋਇਆ ਆ। ਬਿਲਕੁਲ। ਕਹਿੰਦੇ ਵੀ ਪਿਛਲੇ 6 ਮਹੀਨਿਆਂ ਦੇ ਵਿੱਚ 14 ਦੇ ਕਰੀਬ ਡੇਲੀ ਫਲਾਈਟਸ ਹੇਤੀ ਤੋਂ ਆ ਰਹੀਆਂ ਹੈਗੀਆਂ A320 ਪਲੇਨਸ ਦੇ ਵਿੱਚ, ਜਿਹਦੇ ਵਿੱਚ 140 ਤੋਂ ਲੈ ਕੇ 170 ਪੈਸੇਂਜਰ ਹੁੰਦੇ ਆ। ਸੋ ਹੁਣ ਤੁਸੀਂ ਦੇਖੋ ਵੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਸਾਰੇ ਬਾਰਡਰ ਕ੍ਰਾਸ ਕਰਕੇ ਯੂਐਸ ਪਹੁੰਚਣਗੇ, ਤੇ ਫਿਰ ਇੱਥੇ ਉਹ ਪੋਲੀਟੀਕਲ ਅਸਾਈਲਮ ਲੈਣਗੇ। ਤੇ ਹੁਣ ਇਹ ਡਿਪੈਂਡ ਕਰਦਾ ਵੀ ਜਿਹੜੀ ਆਉਣ ਵਾਲੀ ਸਰਕਾਰ ਆ ਉਹਨਾਂ ਦਾ ਕੀ ਸਟੈਂਡ ਹੋਊਗਾ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ। ਪਰ NPR ਨੇ ਇਹ ਬੜੀ ਹੈਰਾਨੀਜਨਕ ਰਿਪੋਰਟ ਛਾਪੀ ਆ ਕਿ ਕਿਸ ਤਰ੍ਹਾਂ ਚਾਰਟਰ ਪਲੇਨਸ ਲੈ ਕੇ ਬਾਕੀ ਮੁਲਕਾਂ ਤੋਂ ਲੋਕ ਅਮਰੀਕਾ ਆਉਣ ਦੀ ਕੋਸ਼ਿਸ਼ ਕਰ ਰਹੇ ਹੈਗੇ। ਰੀਸੈਂਟਲੀ ਚੇਤਾ ਹੋਣਾ ਹਰਜੋਤ ਸਿੰਘ ਜੀ, ਇੱਕ ਚਾਰਟਰ ਪਲੇਨ ਵਾਲਾ ਜਿਹੜਾ ਭਾਰਤੀ ਮੂਲ ਵਾਲਾ ਏਜੰਟ ਸੀ, ਉਹਦਾ ਵੀ ਪਰਦਾਫਾਸ਼ ਹੋਇਆ ਸੀ। ਸੋ ਇਦਾਂ ਦੇ ਹੋਰ ਪਤਾ ਨਹੀਂ ਕਿੰਨੇ ਕੁ ਏਜੰਟ ਹੋਣੇ ਆ, ਤੁਰੇ ਫਿਰਦੇ ਆ। ਥੋੜੇ ਦਿਨ ਪਹਿਲਾਂ ਹੀ ਆਪਾਂ ਕੈਨੇਡੀਅਨ ਬਾਰਡਰ ਤੋਂ ਕਿੱਦਾਂ ਆਉਣਾ ਆ, ਉਹਦੇ ਟਿਕਟੌਕ ਦੀ ਤੇ ਇੰਸਟਾਗ੍ਰਾਮ ਦੀ ਤੇ ਉਹ ਗੱਲਾਂ ਜਿਹੜੀਆਂ ਉਹ ਕਰ ਰਹੇ ਸੀਗੇ। ਸਾਰੇ ਪਾਸੇ ਸੋਸ਼ਲ ਮੀਡੀਆ ਦੀ ਜਿਹੜੀ ਵਰਤੋਂ ਇਸ ਟਾਈਮ ਕੀਤੀ ਜਾ ਰਹੀ ਆ। ਕਾਨੂੰਨ ਦਾ ਕਿਸੇ ਨੂੰ ਕੋਈ ਡਰ ਨਹੀਂ, ਕੋਈ ਭੈ ਨਹੀਂ। ਜਿਹੜੇ ਇਹ ਕੰਮ ਕਰਵਾ ਰਹੇ ਆ, ਜਿੰਨੇ ਤਾਂ ਦੇਖੋ ਪਹੁੰਚਣਾ, ਉਹ ਤਾਂ ਜਾਨ ਦੀ ਬਾਜੀ ਲਾ ਕੇ ਹਰ ਤਰ੍ਹਾਂ ਤਰੀਕੇ ਦੇ ਨਾਲ ਆਉਣ ਨੂੰ ਜਿਹੜਾ ਉਹ ਕਾਹਲਾ ਹੁੰਦਾ ਆ। ਪਰ ਤੁਸੀਂ ਦੇਖੋ ਵੀ ਡਾਲਰ ਵੀ ਕਿੱਦਾਂ ਹਥਿਆ ਰਹੇ ਆ, ਤੇ ਲੋਕਾਂ ਦੀ ਜਾਨ ਵੀ ਜਿਹੜੀ ਉਹ ਕਿੱਦਾਂ ਖਤਰੇ ਦੇ ਵਿੱਚ ਜਿਹੜੀ ਉਹ ਪੈ ਰਹੀ ਆ। ਤੇ ਜੋ ਹਾਲਾਤ ਇੱਥੇ ਬਣ ਰਹੇ ਆ, ਸਖਤੀ ਜਿਹੜੀ ਉਹ ਲਗਾਤਾਰ ਜਿਹੜੀ ਉਹ ਵੱਧਦੀ ਜਾ ਰਹੀ ਆ। ਟਰੰਪ ਹੋਣਾ ਨੇ ਕੱਲ ਇੱਕ ਵਾਰੀ ਫਿਰ ਇਮੀਗ੍ਰੇਸ਼ਨ ਦੇ ਵਿੱਚ ਕਹਿੰਦੇ ਵੀ ਸੈਡਲੀ ਵੀ ਮੈਨੂੰ ਤੇ ਜਿਹੜੀ ਸਭ ਤੋਂ ਵੱਡੀ ਅਮਰੀਕਾ ਦੇ ਵਿੱਚ ਜਿਹੜੀ ਮਾਸ ਡਿਪੋਰਟੇਸ਼ਨ ਆ ਉਹ ਕਰਨੀ ਪੈਣੀ ਆ, ਜੇ ਮੈਂ ਜਿਹੜਾ ਉਹ ਪ੍ਰੈਜ਼ੀਡੈਂਟ ਬਣਦਾ ਆ। ਵੀ ਹਾਲਾਤ ਇੱਥੇ ਦੇ ਜਿਹੜੇ ਉਹ ਬਹੁਤ ਮਾੜੇ ਬਣਦੇ ਜਾ ਰਹੇ ਆ। ਤੇ ਜਿੰਨਾ ਜ਼ਿਕਰ ਕੀਤਾ ਆ, ਕਮਲਾ ਹੈਰਿਸ ਹੁਣ ਸਦਰਨ ਬਾਰਡਰ ਦੇ ਉੱਤੇ ਜਾਊਗੀ, ਤੇ ਕਹਿੰਦੇ ਵੀ ਗੁੱਸਾ ਨਜ਼ਲਾ ਜਿਹੜਾ ਨੇ ਡੋਨਲਡ ਟਰੰਪ ਉਹਨਾਂ ਦੇ ਝਾੜਨ ਦੀ ਕੋਸ਼ਿਸ਼ ਕਰਨੀ ਆ, ਇਹ ਕਹਿ ਕੇ ਵੀ ਜਿਹੜੀ ਬਾਰਡਰ ਦੀ ਡੀਲ ਇਮੀਗ੍ਰੇਸ਼ਨ ਦੀ ਜਿਹੜੀ ਬਣ ਰਹੀ ਸੀ ਕੁਝ ਮਹੀਨੇ ਪਹਿਲਾਂ, ਉਸ ਨੂੰ ਟਰੰਪ ਹੋਣਾ ਨੇ ਜਿਹੜਾ ਉਹ ਰੁਕਵਾ ਦਿੱਤਾ, ਉਸ ਨੂੰ ਬੰਦ ਕਰਵਾ ਦਿੱਤਾ ਸੀਗਾ। ਪਰ ਕਮਲਾ ਹੈਰਿਸ ਆਪ ਇਸ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਪਛੜੂਗੀ, ਪਿੱਛੇ ਰਹੂਗੀ। ਉਸ ਸਵਾਲਾਂ ਦੇ ਜਵਾਬ ਨਹੀਂ ਹੈਗੇ ਵੀ 3.5 ਸਾਲਾਂ ਦੇ ਵਿੱਚ ਤੁਸੀਂ ਆਪ ਬਾਰਡਰ ਨੂੰ ਲੈ ਕੇ ਕੀ ਕੀਤਾ, ਜਦ ਬਾਈਡਨ ਹੁਣਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਤੁਹਾਨੂੰ ਬਾਰਡਰ ਦੀ ਸਥਿਤੀ ਨੂੰ ਸੁਧਾਰਨ ਦੇ ਲਈ ਹੀ ਜਿਹੜਾ ਨਿਯੁਕਤ ਜਿਹੜਾ ਉਸ ਟਾਈਮ ਦੇ ਉੱਤੇ ਕੀਤਾ ਸੀ, ਉਹ ਜ਼ਿੰਮੇਵਾਰੀ ਤੁਹਾਡੇ ਜਿੰਮੇ ਜਿਹੜੀ ਉਹ ਲਾਈ ਸੀਗੀ। ਸੋ ਉੱਦਾਂ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਇਸ ਟਾਈਮ ਪੋਲਿੰਗ ਨੂੰ ਲੈ ਕੇ ਤਾਂ ਜਿਹੜੀ ਕਮਲਾ ਹੈਰਿਸ ਆ ਉਹ ਟਰੰਪ ਹੋਣਾ ਦੇ ਨਾਲ ਕਈ ਥਾਵਾਂ ਦੇ ਉੱਤੇ ਬਰਾਬਰ, ਤੇ ਜਿਹੜੀਆਂ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਨੈਰੋਲੀ ਕਹਿੰਦੇ ਆ ਵੀ ਉਹ ਬੀਟ ਜਿਹੜੀ ਆ ਉਹ ਕਰ ਰਹੀ ਆ ਡੋਨਲਡ ਟਰੰਪ ਹੋਣਾ ਨੂੰ। ਨਵਾਡਾ ਦੇ ਵਿੱਚ ਇਸ ਮੌਕੇ 7 ਪੁਆਇੰਟ ਦੀ ਜਿਹੜੀ ਲੀਡ ਆ, ਪੈਂਸਿਲਵੇਨੀਆ ਦੇ ਵਿੱਚ 5 ਪੁਆਇੰਟ ਦੀ, ਐਰੀਜ਼ੋਨਾ ਤੇ ਮਿਸ਼ੀਗਨ ਦੇ ਵਿੱਚ 3 ਪੁਆਇੰਟ ਦੀ ਜਿਹੜੀ ਲੀਡ ਆ ਉਹ ਇਸ ਟਾਈਮ ਟਰੰਪ ਹੋਣਾ ਦੇ ਉੱਤੇ ਕਮਲਾ ਹੈਰਿਸ ਦੀ ਜਿਹੜੀ ਉਹ ਚੱਲ ਰਹੀ ਆ। ਉਧਰ ਨਾਰਥ ਕੈਰੋਲੀਨਾ ਦੇ ਵਿੱਚ ਜਿਹੜਾ ਉਹ ਟਾਈ ਦਿਖਾਇਆ ਜਾ ਰਿਹਾ, ਤੇ ਵਿਸਕੌਨਸਨ ਦੇ ਵਿੱਚ ਵੀ 2-3% ਦੀ ਜਿਹੜੀ ਲੀਡ ਆ ਉਹ ਚੱਲ ਰਹੀ ਆ, ਤੇ ਜਾਰਜੀਆ ਦੇ ਵਿੱਚ ਵੀ ਇਸ ਟਾਈਮ ਇਹ ਬਰਾਬਰ ਜਿਹੜੇ ਆ ਉਹ ਨੈਕ ਟੂ ਨੈਕ ਜਿਹੜਾ ਮੁਕਾਬਲਾ ਇਹਨਾਂ ਦਾ ਚੱਲ ਰਿਹਾ ਹੈਗਾ ਆ। ਸੋ ਜਿਹੜਾ ਵੀ ਇਹ ਬੈਟਲ ਗਰਾਊਂਡ ਸਟੇਟਸ ਨੂੰ, ਜ਼ਿਆਦੀਆਂ ਬੈਟਲ ਗਰਾਊਂਡ ਸਟੇਟਸ ਨੂੰ ਜਿੱਤੇਗਾ, ਉਹ ਅਗਲਾ ਅਮਰੀਕਾ ਦਾ ਜਿਹੜਾ ਉਹ ਰਾਸ਼ਟਰਪਤੀ ਬਣੇਗਾ। ਸੋ ਇਹ ਜਿਹੜੀ ਤਕਰੀਬਨ ਇਸ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਨਿੱਤਰ ਕੇ ਆ ਰਹੀ ਆ। ਉਹ ਦੱਸਦੇ ਜਾਈਏ 2016 ਦੇ ਵਿੱਚ ਵੀ ਜਿਹੜੀਆਂ ਪੋਲਸ ਆ ਬਹੁਤ ਕੁਝ ਕਹਿੰਦੀਆਂ ਸੀਗੀਆਂ, ਜਿਸ ਦੇ ਵਿੱਚ ਹੈਲਰੀ ਕਲਿੰਟਨ ਨੂੰ ਆਸਾਨੀ ਦੇ ਨਾਲ ਜਿੱਤਦਾ ਹੋਇਆ ਜਿਹੜਾ ਉਹ ਦਿਖਾਇਆ ਜਾ ਰਿਹਾ ਸੀਗਾ। ਪਰ ਜਿਹੜੇ ਨਤੀਜੇ ਆਏ ਤਾਂ ਉਦੋਂ ਸਭ ਕੁਝ ਉਲਟ ਫੇਰ ਹੋ ਗਿਆ ਸੀ। 6 ਹਫ਼ਤੇ ਦਾ ਵਕਤ ਮਹਿਜ ਰਹਿ ਗਿਆ ਆ ਇਲੈਕਸ਼ਨ ਡੇ ਨੂੰ, 50 ਦਿਨ ਤੋਂ ਘੱਟ ਦਾ ਜਿਹੜਾ ਉਹ ਵਕਤ ਆ। ਸੋ ਆਪਾਂ ਤਾਂ ਇਹੀ ਕਵਾਂਗੇ ਜਿੰਨੇ ਵੀ
ਐਲੀਜੀਬਲ ਵੋਟਰਸ ਨੇ ਯੂਐਸ ਦੇ ਵਿੱਚ, ਯੂਐਸ ਸਿਟੀਜ਼ਨ 18 ਸਾਲ ਤੋਂ ਉੱਤੇ ਆ, ਤੁਸੀਂ ਐਲੀਜੀਬਲ ਹੈਗੇ ਆਪਣੇ ਸਟੇਟ ਦੇ ਵਿੱਚ ਵੋਟ ਪਾਉਣ ਦੇ ਲਈ, ਤਾਂ ਆਪਣੀ ਵੋਟ ਨੂੰ ਮੇਕ ਸ਼ੋਰ ਕਰੋ ਵੀ ਤੁਸੀਂ ਜ਼ਰੂਰ ਰਜਿਸਟਰ ਕੀਤਾ ਹੈਗਾ ਆ। ਸੋ ਇਲੈਕਸ਼ਨ ਡੇ ਤੋਂ 6 ਹਫ਼ਤੇ ਪਹਿਲਾਂ ਹੈਰਿਸ ਜਿਹੜੀ ਆ ਇਸ ਟਾਈਮ ਓਵਰਆਲ ਨੇਸ਼ਨ ਵਾਈਡ ਕਹਿੰਦੇ ਆ 3 ਪੁਆਇੰਟਸ ਦੇ ਨਾਲ ਟਰੰਪ ਹੋਣਾ ਤੋਂ ਅੱਗੇ ਜਿਹੜੀ ਉਹ ਜਾਂਦੀ ਜਿਹੜੀ ਉਹ ਨਜ਼ਰ ਆ ਰਹੀ ਆ। ਇਹਨਾਂ 6 ਹਫ਼ਤਿਆਂ ਦੇ ਵਿੱਚ ਅੱਗੇ ਕੀ ਹੋਊਗਾ ਇਹ ਦੇਖਣ ਵਾਲੀ ਗੱਲ ਆ, ਪਰ ਇਹ ਬਹੁਤ ਹੀ ਜ਼ਿਆਦਾ ਜਿਹੜਾ ਫਸਵਾਂ ਮੁਕਾਬਲਾ ਇਸ ਵਾਰ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ। ਜੀ ਬਿਲਕੁਲ, ਬਾਈਡਨ ਹੋਣਾ ਦੇ ਕੁਇਟ ਕਰਨ ਤੋਂ ਬਾਅਦ ਇਹ ਸਿਚੁਏਸ਼ਨ ਕਾਫੀ ਜ਼ਿਆਦਾ ਜਿਹੜੀ ਆ ਉਹ ਚੇਂਜ ਹੋਈ ਆ। ਹਾਲਾਂਕਿ 6 ਹਫ਼ਤੇ ਰਹਿੰਦੇ ਆ। ਜਿੰਨੇ ਵੀ ਪੋਲ ਸਰਵੇ ਕੀਤੇ ਗਏ ਹੈਗੇ ਆ, ਇਹ ਨਿਊਜ਼ ਵੀਕ ਦੀ ਜੋ ਅੱਜ ਰਿਪੋਰਟ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅਸੀਂ ਆਪਣੇ ਵੱਲੋਂ ਨਹੀਂ ਕੁਛ ਕਰ ਰਹੇ। ਉਹਨਾਂ ਨੇ ਇਹ ਦੱਸਿਆ ਆ ਵੀ 5692 ਜਿਹੜੇ ਲਾਈਕਲੀ ਵੋਟਰਸ ਆ ਉਹਨਾਂ ਨੂੰ ਸਰਵੇ ਕੀਤਾ ਉਹਨਾਂ ਨੇ, ਐਰੀਜ਼ੋਨਾ, ਜਾਰਜੀਆ, ਮਿਸ਼ੀਗਨ, ਨਵਾਡਾ, ਨਾਰਥ ਕੈਰੋਲੀਨਾ, ਪੈਂਸਿਲਵੇਨੀਆ ਤੇ ਵਿਸਕੌਨਸਨ ਸਟੇਟਸ ਦੇ ਵਿੱਚ, ਜਿੱਥੇ ਇਹ ਜਿਹੜੇ ਉਹਨਾਂ ਨੇ ਸਰਵੇ ਦੇ ਰਿਜ਼ਲਟਸ ਜਿਹੜੇ ਹੁਣ ਰਾਜਕਨ ਵੀਰ ਸਿੰਘ ਹੋਣਾ ਨੇ ਤੁਹਾਡੇ ਨਾਲ ਸਾਂਝੇ ਕੀਤੇ ਆ, ਉਹ ਆਪਾਂ ਦੱਸੇ ਹੈਗੇ ਆ। ਜੀ, ਇੱਕ ਬ੍ਰੇਕ ਲਵਾਂਗੇ ਛੋਟੀ ਜੀ, ਤੇ ਬ੍ਰੇਕ ਤੋਂ ਬਾਅਦ ਰਹਿ ਗਈਆਂ ਹੋਰ ਖਬਰਾਂ ਦੇ ਉੱਤੇ ਮਾਰਦੇ ਹਾਂ ਨਜ਼ਰ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਅਗ- ਖਬਰ ਵੱਲ ਵਧੀਏ ਤਾਂ ਰੂਡੀ ਗੁਲਿਆਨੀ ਹੁਣਾਂ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਡਿਸਬਾਰ ਕਰ ਦਿੱਤਾ ਗਿਆ ਆ। ਟਰੰਪ ਹੁਣਾਂ ਦੇ ਜਿਹੜੇ 2020 ਦੇ ਜਿਹੜੇ ਝੂਠੇ ਇਲੈਕਸ਼ਨ ਦੇ ਕਲੇਮਸ ਆ, ਇਸ ਨੂੰ ਉਹਨਾਂ ਦੇ ਜਿਹੜੇ ਵਕੀਲ ਸੀਗੇ ਰੂਡੀ ਗੁਲਿਆਨੀ, ਉਹਨਾਂ ਨੇ ਕਾਫੀ ਜ਼ਿਆਦਾ ਪੁਸ਼ ਜਿਹੜਾ ਉਹ ਕੀਤਾ ਸੀਗਾ। ਅਤੇ ਹੁਣ ਕਹਿੰਦੇ ਵੀ ਨਿਊਯਾਰਕ ਦੇ ਵਿੱਚ ਆਲਰੇਡੀ ਉਹਨਾਂ ਦਾ ਲਾਅ ਦਾ ਲਾਇਸੈਂਸ ਆ ਉਹ ਲੂਜ਼ ਕਰ ਚੁੱਕੇ ਸੀ। ਤੇ ਹੁਣ ਸਾਬਕਾ ਨਿਊਯਾਰਕ ਸਿਟੀ ਦੇ ਜਿਹੜੇ ਮੇਅਰ ਰੂਡੀ ਗੁਲਿਆਨੀ ਆ, ਉਹ ਵਾਸ਼ਿੰਗਟਨ ਦੇ ਵਿੱਚ ਵੀ ਡਿਸਬਾਰ ਕਰ ਦਿੱਤੇ ਗਏ ਆ। ਸੋ ਉੱਥੇ ਆਪਣਾ ਲਾਅ ਆ ਉਹ ਹੁਣ ਪ੍ਰੈਕਟਿਸ ਨਹੀਂ ਕਰ ਸਕਣਗੇ। ਜਿਹੜੀ ਰੂਲਿੰਗ ਆ ਵਾਸ਼ਿੰਗਟਨ ਡੀਸੀ ਦੇ ਅਪੀਲ ਕੋਰਟ ਦੇ ਵਿੱਚ ਆਈ, ਇਹਨਾਂ ਨੇ ਜਿਹੜਾ ਉਹ ਕਿਹਾ ਸੀ ਵੀ ਗੁਲਿਆਨੀ ਹੁਣਾਂ ਨੇ ਜਿਹੜਾ ਆਰਡਰ ਦਿੱਤਾ ਗਿਆ ਸੀ ਉਹਨਾਂ ਨੂੰ ਰਿਸਪੌਂਡ ਕਰਨ ਦਾ, ਉਸ ਦਾ ਜਵਾਬ ਉਹਨਾਂ ਨੇ ਨਹੀਂ ਦਿੱਤਾ। ਜਿਸ ਵਿੱਚ ਪੁੱਛਿਆ ਗਿਆ ਸੀ ਵੀ ਤੁਹਾਨੂੰ ਡਿਸਬਾਰ ਕਿਉਂ ਨਾ ਜਿਹੜਾ ਉਹ ਵਾਸ਼ਿੰਗਟਨ ਡੀਸੀ ਦੇ ਵਿੱਚ ਕਰ ਦਿੱਤਾ ਜਾਵੇ। ਸੋ ਉਹਨਾਂ ਦਾ ਜਵਾਬ ਨਾ ਦੇਣ ਦੇ ਉੱਤੇ ਉਹਨਾਂ ਨੇ ਡਿਸਬਾਰਮੈਂਟ ਦੇ ਵਿੱਚ ਉਹਨਾਂ ਨੂੰ ਲਾਅ ਕਰਨ ਤੋਂ ਰੋਕਣ ਦੇ ਵਿੱਚ ਜਿਹੜੀ ਉਸ ਨੂੰ ਹਰੀ ਸਿਆਹੀ ਜਿਹੜੀ ਉਹ ਲਾ ਦਿੱਤੀ ਹੈਗੀ ਆ। ਇੱਕ ਟਾਈਮ ਦੇ ਉੱਤੇ ਅਮਰੀਕਾਜ਼ ਮੇਅਰ ਦੇ ਨਾਮ ਦੇ ਨਾਲ ਰੂਡੀ ਗੁਲਿਆਨੀ ਜਾਣੇ ਜਾਂਦੇ ਸੀਗੇ, ਪਰ ਟਰੰਪ ਹੁਣਾਂ ਦੇ ਇਹ ਪਰਸਨਲ ਲਾਇਰ ਵੀ ਜਿਹੜੇ ਆ ਉਹ ਰਹੇ ਆ। ਤੇ 2020 ਦੇ ਇਲੈਕਸ਼ਨ ਕਲੇਮਸ ਦੇ ਵਿੱਚ ਖਾਸਾ ਜਿਹੜਾ ਝੂਠ ਬੋਲਦੇ ਹੋਏ ਫੜੇ ਗਏ। ਕ੍ਰਿਮੀਨਲ ਚਾਰजेस ਵੀ ਇਹਨਾਂ ਦੇ ਉੱਤੇ ਲੱਗੇ। ਫਾਈਨੈਂਸ਼ੀਅਲ ਕਹਿੰਦੇ ਵੀ ਇਹਨਾਂ ਦੇ ਹਾਲਾਤ ਵੀ ਹੁਣ ਬਾੜੇ ਚੰਗੇ ਨਹੀਂ ਹੈਗੇ, ਕਿਉਂਕਿ ਇਹਨਾਂ ਦੇ ਉੱਤੇ $148 ਮਿਲੀਅਨ ਦੇ ਡੈਫੇਮੇਸ਼ਨ ਦੇ ਜਿਹੜੇ ਚਾਰजेस ਆ ਜਿਊਰੀ ਨੇ ਅਵਾਰਡ ਕੀਤੇ ਸੀਗੇ 2 ਜਾਰਜੀਆ ਦੇ ਇਲੈਕਸ਼ਨ ਵਰਕਰਸ ਦੇ ਹੱਕ ਦੇ ਵਿੱਚ। ਸੋ ਇਹਦੇ ਕਰਕੇ ਕਹਿੰਦੇ ਵੀ ਹੁਣ ਇਹਨਾਂ ਦਾ ਕਿਤੇ ਨਾ ਕਿਤੇ ਡਾਊਨਫਾਲ ਆ ਉਹ ਆਪਣੇ ਸਾਹਮਣੇ ਆ। ਇੱਕ ਸਾਬਕਾ ਨਿਊਯਾਰਕ ਸਿਟੀ ਦੇ ਮੇਅਰ ਆ ਤੇ ਇੱਕ ਮੌਜੂਦਾ ਨਿਊਯਾਰਕ ਸਿਟੀ ਦੇ ਮੇਅਰ ਆ, ਉਹ ਕਰਪਸ਼ਨ ਦੇ ਮਾਮਲੇ ਦੇ ਵਿੱਚ ਘਿਰੇ ਆ। ਨਿਊਯਾਰਕ ਟਾਈਮਜ਼ ਤੇ ਉਹ ਐਰਿਕ ਐਡਮ ਦੇ ਮਾਮਲੇ 'ਚ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਕਈ ਜਿਹੜੇ ਲੀਡਰ ਆ, ਨੈਡਲਰ ਵਰਗੇ, ਉਹ ਉਹਨਾਂ ਨੂੰ ਅਸਤੀਫਾ ਦੇਣ ਦੇ ਲਈ ਆਖ ਰਹੇ ਆ। ਅਗਲੀ ਖਬਰ ਕੈਲੀਫੋਰਨੀਆ 'ਚ ਇੰਸ਼ੋਰੈਂਸ ਦੀ ਬਾਬਤ ਹੈਗੀ ਆ। ਕੈਲੀਫੋਰਨੀਆ ਦੇ ਜਿਹੜੇ ਲੋਕ ਆ ਧੜਾ ਧੜ ਕਹਿੰਦੇ ਵੀ ਜਦੋਂ ਮੇਲ ਖੋਲਦੇ ਆ ਉਹਨਾਂ ਨੂੰ ਲੈਟਰ ਮਿਲਦਾ ਵੀ ਉਹਨਾਂ ਦੀ ਘਰ ਦੀ ਇੰਸ਼ੋਰੈਂਸ ਜਿਹੜੀ ਆ ਕੈਂਸਲ ਹੋ ਗਈ ਹੈਗੀ ਆ। ਸੋ ਲੋਕਾਂ ਨੂੰ ਘਰਾਂ ਦੀ ਇੰਸ਼ੋਰੈਂਸ ਲੱਭਣੀ ਇਸ ਟਾਈਮ ਦੇ ਉੱਤੇ ਬਹੁਤ ਹਾਰਡ ਹੋਈ ਪਈ ਆ, ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਹਾਰਡ ਹੋਊਗੀ। ਰੇਟਸ ਬਹੁਤ ਜ਼ਿਆਦਾ ਜਿਹੜੇ ਵਧਣ ਜਾ ਰਹੇ ਆ। ਈਵਨ ਦੋ ਕਈ ਕੰਪਨੀਆਂ ਕਹਿੰਦੀਆਂ ਆ ਜਾਂ ਡਿਪਾਰਟਮੈਂਟ ਆਫ ਇੰਸ਼ੋਰੈਂਸ ਕਹਿੰਦੇ ਆ ਵੀ 30-40% ਰੇਟ ਇਨਕਰੀਜ਼ ਹੋਏ ਆ, ਜਦ ਕਿ ਇਨਫੈਕਟ ਕਈਆਂ ਦੇ ਡਬਲ ਟ੍ਰਿਪਲ ਤੱਕ ਜਿਹੜੇ ਰੇਟਸ ਆ ਉਹ ਹੋ ਗਏ ਆ। ਤੇ ਕਈ ਲੋਕਾਂ ਨੂੰ ਤਾਂ ਇੰਸ਼ੋਰੈਂਸ ਮਿਲ ਨਹੀਂ ਰਹੀ, ਜਿਨ੍ਹਾਂ ਦੇ ਛੋਟੇ ਤੋਂ ਛੋਟੇ ਜਿਹੜੇ ਕਲੇਮ ਵੀ ਹੋਏ ਪਏ ਹੈਗੇ ਆ। ਸਟੇਟ ਫਾਰਮ ਨੇ ਕੱਲ ਅਨਾਉਂਸ ਕੀਤਾ ਵੀ ਉਹਨਾਂ ਨੂੰ ਸਭ ਤੋਂ ਵੱਡਾ ਲਾਸ ਜਿਹੜਾ ਸੈਕੰਡ ਕੁਆਰਟਰ ਦੇ ਵਿੱਚ ਹੋਇਆ ਪਿਛਲੇ 11 ਸਾਲਾਂ ਦੇ ਜੇ ਰੈਕਡ ਨੂੰ ਦੇਖਿਆ ਜਾਵੇ। ਸੋ ਸਟੇਟ ਫਾਰਮ ਕੈਲੀਫੋਰਨੀਆ 'ਚ ਸਭ ਤੋਂ ਵੱਡੀ ਕੰਪਨੀ ਆ ਜਿਹੜੀ ਸਭ ਤੋਂ ਜ਼ਿਆਦਾ ਘਰਾਂ ਨੂੰ ਇੰਸ਼ੋਰ ਕਰਦੀ ਆ। ਸੋ ਲੱਗਦਾ ਹੈ ਵੀ ਉਹ ਹੋਰ ਵੀ ਜ਼ਿਆਦਾ ਸਟ੍ਰਿਕਟ ਹੋਣਗੇ। ਇਸੇ ਤਰ੍ਹਾਂ ਅੱਜ NBC ਨੇ ਇੱਕ ਸਟੋਰੀ ਰਨ ਕੀਤੀ ਆ ਵੀ ਕਿਸ ਤਰ੍ਹਾਂ ਓਕਲੈਂਡ ਦੇ ਵਿੱਚ ਇੱਕ ਬੀਬੀ ਜਿਸ ਦਾ ਸੇਫਕੋ ਦੇ ਕੋਲ ਇੰਸ਼ੋਰੈਂਸ ਸੀਗੀ ਪਿਛਲੇ 10 ਸਾਲਾਂ ਤੋਂ, ਤੇ ਉਹ ਕਹਿੰਦੀ ਵੀ ਮੈਂ ਲਗਾਤਾਰ ਪੇਮੈਂਟ ਕਦੇ ਮਿਸ ਨਹੀਂ ਕੀਤੀ, ਕੁਛ ਨਹੀਂ। ਆਲ ਆਫ ਸਡਨ ਉਹਨਾਂ ਦੀ ਚਿੱਠੀ ਆ ਗਈ ਵੀ ਅਸੀਂ ਤੁਹਾਡੀ ਪਾਲਿਸੀ ਕੈਂਸਲ ਕਰ ਰਹੇ ਹੈਗੇ ਆ। ਡਿਪਾਰਟਮੈਂਟ ਆਫ ਇੰਸ਼ੋਰੈਂਸ ਕਹਿੰਦੀ ਆ ਵੀ 12 ਦੇ ਕਰੀਬ ਜਿਹੜੇ ਇੰਸ਼ੋਰੈਂਸ ਕੈਰੀਅਰਸ ਆ ਉਹ ਹੋਮ ਓਨਰਸ ਮਾਰਕੀਟ ਦੇ ਵਿੱਚੋਂ ਨਿਕਲ ਗਏ ਹੈਗੇ ਕੈਲੀਫੋਰਨੀਆ ਦੇ ਵਿੱਚ, ਜਾਂ ਉਹਨਾਂ ਨੇ ਸਟਾਪ ਕਰ ਦਿੱਤਾ ਆ ਸੈੱਲ ਕਰਨਾ। 4,08,000 ਲੋਕ ਇਸ ਵੇਲੇ ਸਟੇਟ ਦਾ ਜਿਹੜਾ ਅਸਾਈਨਡ ਰਿਸਕ ਪਲਾਨ ਆ ਉਹਦੇ ਵਿੱਚ ਜਿਹੜੀ ਉਹਨਾਂ ਨੇ ਪਾਲਿਸੀ ਲਈ ਹੋਈ ਆ। ਹਾਲਾਂਕਿ ਉਹ ਵੀ ਕਹਿ ਰਹੇ ਆ ਵੀ ਉਹ ਵਾਇਬਲ ਹੈ ਨਹੀਂ। ਜੇ ਕਿਤੇ ਮੇਜਰ ਉੱਦਾਂ ਦਾ ਡਿਜ਼ਾਸਟਰ ਆਉਂਦਾ ਹੈਗਾ, ਜਿਸ ਤਰ੍ਹਾਂ ਵਾਈਨ ਕੰਟਰੀ ਨੇਪਾ ਸੈਂਟਾ ਰੋਜ਼ਾ ਦੇ ਵਿੱਚ ਅੱਗਾਂ ਲੱਗੀਆਂ ਸੀਗੀਆਂ, ਤੇ ਉਹ ਸਿਚੁਏਸ਼ਨ ਬਹੁਤ ਬੈਡ ਹੋਊਗੀ। ਇੰਸ਼ੋਰੈਂਸ ਕੰਪਨੀਆਂ ਇਹ ਕਹਿੰਦੀਆਂ ਆ ਵੀ ਜੋ ਕਾਸਟ ਆਫ ਕੰਸਟਰਕਸ਼ਨ ਆ ਇੰਨੀ ਜ਼ਿਆਦਾ ਵੱਧ ਗਈ ਆ, ਤੇ ਜਿਹੜੇ ਕਲੇਮ ਪਿਛਲੇ ਸਮੇਂ ਦੇ ਦੌਰਾਨ ਹੋਏ ਹੈਗੇ ਆ ਉਹਨਾਂ ਨੂੰ ਹੈਂਡਲ ਕਰਨਾ ਬੜਾ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਔਖਾ ਹੋਇਆ ਪਿਆ ਹੈਗਾ ਆ। ਸੋ ਇੰਸ਼ੋਰੈਂਸ ਜਿਹੜਾ ਕਮਿਸ਼ਨਰ ਦਾ ਆਫਿਸ ਆ, ਸੋ ਉਹ ਕੋਸ਼ਿਸ਼ ਤਾਂ ਕਹਿੰਦੇ ਅਸੀਂ ਕਰ ਰਹੇ ਹੈਗੇ ਆ, ਪਰ ਹੁਣ ਜਿਹੜੇ ਇੰਸ਼ੋਰੈਂਸ ਕੰਪਨੀਆਂ ਆ ਉਹਨਾਂ ਨੇ ਵੀ ਉਹਦੇ ਸਿਰ ਦੇ ਉੱਤੇ ਗੋਡਾ ਰੱਖਿਆ ਆ ਵੀ ਸਾਡੇ ਇੰਨੇ ਰੇਟ ਵਧਾ ਦਿਓ ਤਾਂ ਅਸੀਂ ਲਿਖਾਂਗੇ, ਇੰਨੇ ਰੇਟ ਵਧਾ ਦਿਓ ਤਾਂ ਲਿਖਾਂਗੇ। ਹਰ ਰੋਜ਼ ਕੋਈ ਨਾ ਕੋਈ ਕੰਪਨੀ ਦੀ ਜਿਹੜੀ ਨਿਊਜ਼ ਆ ਜਾਂਦੀ ਆ ਵੀ ਅਸੀਂ ਕੈਲੀਫੋਰਨੀਆ 'ਚ ਹੋਮ ਓਨਰਸ ਜਾਂ ਕਮਰਸ਼ੀਅਲ ਇੰਸ਼ੋਰੈਂਸ ਲਿਖਣੀ ਬੰਦ ਕਰ ਰਹੇ ਆ, ਤੇ ਜਾਂ ਜਿਹੜੀਆਂ ਸਾਡੇ ਕੋਲ ਹੈਗੀਆਂ ਵੀ ਆ ਉਹ ਵੀ ਕੈਂਸਲ ਕਰ ਰਹੇ ਹੈਗੇ। ਜੀ ਬਿਲਕੁਲ, ਬਹੁਤ ਵੱਡੀ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ।
ਜਸਟਿਸ ਡਿਪਾਰਟਮੈਂਟ ਦੇ ਦੁਆਰਾ 3 ਇਰਾਨੀਅਨ ਮੂਲ ਦੇ ਲੋਕਾਂ ਦੇ ਉੱਤੇ ਚਾਰजेस ਜਿਹੜੇ ਉਹ ਆਇਦ ਕੀਤੇ ਗਏ ਆ, ਦੋਸ਼ ਆਇਦ ਕੀਤੇ ਗਏ ਆ ਟਰੰਪ ਕੈਂਪੇਨ ਨੂੰ ਹੈਕ ਕਰਨ ਦੇ ਮਾਮਲੇ ਦੇ ਵਿੱਚ। ਬਾਹਰਲੀਆਂ ਸਰਕਾਰਾਂ ਦੇ ਦੁਆਰਾ ਲਗਾਤਾਰ ਯੂਐਸ ਦੀਆਂ ਇਲੈਕਸ਼ਨ ਦੇ ਵਿੱਚ ਇੰਟਰਫੇਅਰ ਦਖਲਅੰਦਾਜ਼ੀ ਕਰਨ ਦੀ ਜਿਹੜੀ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਸੀ। ਟਰੰਪ ਹੁਣਾਂ ਦੇ ਕੈਂਪੇਨ ਨੂੰ ਕਥਿਤ ਤੌਰ ਦੇ ਉੱਤੇ ਈਰਾਨ ਦੇ ਜਿਹੜੇ ਕੁਝ ਲੋਕਾਂ ਦੇ ਦੁਆਰਾ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਲੀਕ ਜਿਹੜਾ ਉਹਨਾਂ ਦੇ ਡਾਟਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਸਟਿਸ ਡਿਪਾਰਟਮੈਂਟ ਨੇ ਅੱਜ ਜਿਹੜੇ ਕ੍ਰਿਮੀਨਲ ਚਾਰजेस ਆ ਉਹਨਾਂ ਨੂੰ ਅਨਸੀਲ ਜਿਹੜਾ ਉਹ ਕੀਤਾ। ਜੂਨ ਮਹੀਨੇ ਤੋਂ FBI ਇਨਵੈਸਟੀਗੇਟ ਕਰ ਰਹੀ ਸੀ ਇਸ ਹੈਕਿੰਗ ਐਕਟੀਵਿਟੀ ਦੇ ਉੱਤੇ, ਜੋ ਕਿ ਟਰੰਪ ਕੈਂਪੇਨ ਦੇ ਸਟਾਫ ਦੇ ਈਮੇਲ ਅਕਾਊਂਟਸ ਦੇ ਉੱਤੇ ਉਹਨਾਂ ਨੇ ਨਿਸ਼ਾਨਾ ਜਿਹੜਾ ਉਹ ਬਣਾਇਆ ਸੀਗਾ। FBI ਦੀ ਇਨਵੈਸਟੀਗੇਸ਼ਨ ਨੇ ਇਹ ਵੀ ਫੋਕਸ ਕੀਤਾ ਵੀ ਇੱਕ ਰੋਬਰਟ ਨਾਂ ਦਾ ਜਿਹੜਾ ਬੰਦਾ ਆ ਉਸਨੇ ਅਮਰੀਕਨ ਰਿਪੋਰਟਰਸ ਦੇ ਨਾਲ ਕੰਟੈਕਟ ਕੀਤਾ ਸੀਗਾ ਤੇ ਇਹ ਜਿਹੜਾ ਪਰਸੋਨਾ ਆ ਉਹ ਸ਼ੇਅਰ ਕਰ ਰਿਹਾ ਸੀਗਾ ਕੈਂਪੇਨ ਡਾਕੂਮੈਂਟਸ, ਜਿਹੜੇ ਕਹਿੰਦੇ ਵੀ ਇਹ ਫਾਲਸਲੀ ਕਲੇਮ ਕੀਤੇ ਸੀ ਵੀ ਟਰੰਪ ਕੈਂਪੇਨ ਦੇ ਵਿੱਚ ਕੰਮ ਕਰਦੇ ਹੋਏ ਉਹਨੇ ਜਿਹੜੇ ਉਹ ਪ੍ਰਾਪਤ ਕੀਤੇ ਸੀਗੇ। ਇਹ ਤਾਂ ਬਾਅਦ ਚ ਪਤਾ ਲੱਗਾ ਵੀ ਇਹਨਾਂ ਨੇ ਹੈਕਿੰਗ ਕਰਕੇ ਇਹ ਜਿਹੜੀ ਟਰੰਪ ਕੈਂਪੇਨ ਦੇ ਜਿਹੜੇ ਦਸਤਾਵੇਜ਼ ਆ ਉਹ ਰਿਪੋਰਟਰਸ ਨੂੰ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ। ਮਸੂਦ ਜਲੀਲੀ, ਸਾਈਦ ਅਲੀ ਤੇ ਯਾਸਰ ਬਲਾਗੀ, ਇਹਨਾਂ ਤਿੰਨਾਂ ਦੇ ਉੱਤੇ ਜਿਹੜੇ ਹੁਣ ਦੋਸ਼ ਆ ਉਹ ਆਇਦ ਕੀਤੇ ਗਏ ਆ ਵੀ ਕਹਿੰਦੇ ਵੀ ਇੰਗੇਜ ਕਰ ਰਹੇ ਸੀਗੇ ਵਾਈਡ ਰੇਂਜਿੰਗ ਹੈਕਿੰਗ ਕੈਂਪੇਨ ਨੂੰ ਕਰੰਟ ਤੇ ਜਿਹੜੇ ਸਾਬਕਾ ਜਿਹੜੇ ਆ ਯੂਐਸ ਅਧਿਕਾਰੀਆਂ ਦੇ ਉੱਤੇ, ਪੋਲੀਟੀਕਲ ਕੈਂਪੇਨਸ ਦੇ ਉੱਤੇ, ਇਥੋਂ ਤੱਕ ਕਿ ਮੀਡੀਆ ਦੇ ਕੁਝ ਲੋਕਾਂ ਦੇ ਵਿੱਚ ਵੀ। ਸੋ ਮਾਫੀ ਚਾਹੁੰਦੇ ਆ। ਵਾਸ਼ਿੰਗਟਨ ਪੋਸਟ ਨੇ ਇਸ ਤੋਂ ਪਹਿਲਾਂ ਜਿਹੜਾ ਰਿਪੋਰਟ ਕੀਤਾ ਸੀ ਵੀ ਜਸਟਿਸ ਡਿਪਾਰਟਮੈਂਟ ਇਹ ਚਾਰजेस ਇਸ ਮਾਮਲੇ ਦੇ ਵਿੱਚ ਲਿਆਉਣ ਦੇ ਲਈ ਤਿਆਰੀ ਜਿਹੜਾ ਉਹ ਕਰ ਰਿਹਾ ਤੇ ਅੱਜ ਉਹ ਜਿਹੜੇ ਦੋਸ਼ਾਂ ਦੇ ਬਾਰੇ ਚੀਜ਼ ਜਿਹੜੀ ਉਹ ਸਾਹਮਣੇ ਆਈ ਆ। 3 ਇਰਾਨੀਅਨ ਜਿਹੜੇ ਮੂਲ ਦੇ ਲੋਕਾਂ ਦੇ ਉਲਟ ਟਰੰਪ ਕੈਂਪੇਨ ਨੂੰ ਨਿਸ਼ਾਨਾ ਬਣਾਉਣ ਦੇ ਲਈ, ਹੈਕਿੰਗ ਦਾ ਨਿਸ਼ਾਨਾ ਬਣਾਉਣ ਦੇ ਲਈ ਉਹਨਾਂ ਉੱਤੇ ਜਿਹੜੇ ਦੋਸ਼ ਆ ਉਹ ਲਿਆਂਦੇ ਗਏ ਨੇ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।